चिड़ी मरे जां ਕਾਂ लगे भिंडरां वाले दा ना। किसी वेले ये गल चलदी हुंदी सी। हुण भी इंडियन स्टेट सिस्टम ने सिख कौम नूं बदनाम करन दे लई बड़े टटवैर कीते है। खास तौर दे उत्ते आ जिहड़ा मंदिरां दे उत्ते माड़ा चंगा आप ही लिख के सिखां नूं दोषी गर्दानण वाली गल है, ये कई थावां दे उत्ते बेनकाब होई। मोदी दी अमरीका फेरी तो बाद माहौल बनया होया, इन्हां नूं लोड़ आ इहो जिहे रौले गौलियां दी। पर इस घटना दे बारे सानूं यकीन आ कि थोड़े दिनां विच ही अमेरिकन सिस्टम ने सारे पक्ष स्पष्ट कर लेने आ ते ये गल जरूर सारिਆਂ ਦੇ ਸਾਹਮਣੇ आ जानी आ। पर सानूं लगदा यही आ कि इहदे पिछे इंडियन स्टेट सिस्टम का, हिंदू तवियां का, भागवे ब्रिगेड का ही हथ निकलू। जिवें खाड़कू संघर्ष विच कैटां टौटां ने, गदारां ने बहुत नुकसान किया संघर्ष का, उवें इस मौके भी पग्गां बन के गातरे किरपानां पा के बड़े लोग भारती स्टेट लई काम कर रहे हैं। भारती स्टेट सिख कौम की बदनामी लई आपदे किसे इहो जिहे कैट टाउट तो उपर दी गातरा पा के, खालिस्तानी पग भरवा के किसे मंदिर दे उत्ते मंदिर वालियां दी सहमति नाल कुछ इहो जिहा करवा सकदी आ किसे मुल्क च, जिस तो बाद विच सारे संसार दे विच रौला पै जे कि देखो जी सिख किन्ने माड़े। एक हैगा सिੱਖੀ ਸਰੂਪ ਦੇ ਵਿੱਚ कैट दी हरकत, एक हैगी है किसी सिख दी हरकत, दोहां विचला फर्क। इस मौके वो सारे लोग जिहड़े हर रोज अरदास तो बाद कहंदे आ राज करेगा खालसा, बड़ा झूम झूम के कहंदे आ, पर जिहड़े गुरु दे प्यारे राज करेगा खालसा लई लड़े, जिन्हां ने कष्ट कट्टे, जदों उन्हां नूं ਉਹ ਗਾਲਾਂ ਕੱਢੀਆਂ ਜਾ ਰਹੀਆਂ ਹੁੰਦੀਆਂ, ਜਦੋਂ ਉਹਨਾਂ ਨੂੰ ਨਿੰਦਿਆ ਭੰਡਿਆ ਜਾ ਰਿਹਾ ਹੁੰਦਾ, ਬਿਲਕੁਲ ਖਾਮੋਸ਼ ਹੋ ਕੇ ਬੈਠੇ ਰਹਿੰਦੇ ਨੇ। ਸਾਡੀ ਕੌਮ 1984 ਤੋਂ ਬਾਅਦ ਜਿਵੇਂ ਇਕਜੁੱਟ ਤੇ ਇੱਕ ਮੁੱਠ ਸੀ ਕਿ ਦਿੱਲੀ ਨੇ ਸਾਡੇ ਪੱਲੇ ਕੱਖ ਛੱਡਿਆ ਨਹੀਂ, ਅਸੀਂ ਹੁਣ ਦਿੱਲੀ ਦਾ ਕੱਖ ਰਹਿਣ ਨਹੀਂ ਦੇਣਾ। ਇਹ ਉਸ ਮੌਕੇ ਪੂਰੀ ਕੌਮ ਦਾ ਇਤਿਹਾਦ ਸੀ, ਏਕਤਾ ਸੀ। ਅੱਜ ਉਵੇਂ ਨਹੀਂ। ਅੱਜ ਸਾਡੇ ਸਾਹਮਣੇ ਸਾਡੇ ਭਾਈਚਾਰੇ ਦੇ ਵਿੱਚੋਂ ਉਹ ਮੁੱਦੇ ਲਿਆ ਕੇ ਸੁੱਟੇ ਜਾ ਰਹੇ ਨੇ ਜਿਹਦੇ ਉੱਤੇ ਅਸੀਂ ਲੜੀਏ, ਭਿੜੀਏ, ਆਪਸ ਵਿੱਚ ਇੱਕ ਦੂਜੇ ਨੂੰ ਜੁੰਡ ਮਜਾਉਂਦੀ ਹੋਈਏ। ਅੱਜ ਕੋਈ ਸਰਸੇ ਵਾਲਾ ਉੱਠਦਾ ਸਾਡੀ ਕੌਮ ਦੀ ਬੇਇੱਜ਼ਤੀ ਕਰਦਾ, ਅੱਜ ਕੋਈ ਲੰਡੂ ਜਿਹਾ ਬੰਦਾ ਉੱਠ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਾਨ ਦੇ ਖਿਲਾਫ ਅਪਸ਼ਬਦ ਬੋਲਦਾ ਤੇ ਸਾਡੇ ਲੀਡਰ ਕਹਿੰਦੇ ਆ ਜੀ ਪਰਚਾ ਦਰਜ ਕਰ ਦਿਓ। ਜਿਹੜੇ ਲੋਕ ਅੱਜ ਖਾਲਿਸਤਾਨ ਦੇ, ਖਾਲਿਸਤਾਨੀਆਂ ਦੇ, ਖਾਲਿਸਤਾਨ ਦੇ ਸੰਕਲਪ ਦੇ ਉਲਟ ਲਗਾਤਾਰ ਮਿਹਨਤ ਕਰਦੇ ਆ, ਉਹਨਾਂ ਨੂੰ ਇਹ ਕਹਾਂਗੇ ਕਿ ਵੀਰ ਜੇ ਤੁਹਾਨੂੰ ਖਾਲਿਸਤਾਨ ਇੰਨਾ ਹੀ ਮਾੜਾ ਲੱਗਦਾ, ਤੁਸੀਂ ਹਿੰਦੁਸਤਾਨ ਵਿੱਚ ਰਹਿ ਲਓ। ਜੇ ਸਾਨੂੰ ਕੋਈ ਲੋੜ ਹੋਊ ਅਸੀਂ ਵੀਜ਼ਾ ਲਵਾ ਕੇ ਤੁਹਾਨੂੰ ਮਿਲ ਜਾਾਂਗੇ, ਪਰ ਤੁਸੀਂ ਚੰਗੇ ਰਹਿੰਦੇ ਅਸੀਂ ਤੁਹਾਡਾ ਧੰਨਵਾਦ ਕਰਦੇ ਜੇ ਤੁਸੀਂ ਉਹਨਾਂ ਦਿਨਾਂ ਦੇ ਵਿੱਚ ਲੱਤਾਂ ਨਾ ਖਿੱਚਦੇ ਜਦੋਂ ਕੌਮ ਜਿਹੜੀ ਸੀ ਉਹ ਆਪਣੀ ਆਜ਼ਾਦੀ ਲਈ ਹਿੰਦੁਸਤਾਨ ਦੇ ਜ਼ੁਲਮਾਂ ਦਾ ਸ਼ਿਕਾਰ ਹੋਈ ਸੀ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਤੋਂ, ਵਾਸ਼ਿੰਗਟਨ ਤੋਂ ਇੱਕ ਖਬਰ ਇੱਥੇ ਭਾਰਤੀ ਅਖਬਾਰਾਂ 'ਚ ਛਪੀ ਆ ਕਿ ਸੈਕਰਾਮੈਂਟੋ ਵਿੱਚ ਕਿਸੇ ਹਿੰਦੂ ਮੰਦਿਰ ਦੇ ਬਾਹਰ ਨਫ਼ਰਤ ਭਰੇ ਨਾਅਰੇ ਜਿਹੜੇ ਆ ਉਹ ਲਿਖੇ ਗਏ ਤੇ ਇਹ ਖਬਰ ਦੇ ਵਿੱਚ ਮੰਦਿਰ ਵਾਲਿਆਂ ਦੇ ਹਵਾਲੇ ਨਾਲ ਲਿਖਿਆ ਕਿ ਉੱਥੇ ਇਹ ਕਿਹਾ ਗਿਆ ਕਿ ਹਿੰਦੂਓ ਵਾਪਸ ਚਲੇ ਜਾਓ। ਤੇ ਇਹ ਲੰਬੀ ਚੌੜੀ ਜਿਹੜੀ ਖਬਰ ਆ ਇਹਦੇ ਬਾਰੇ ਜਿਹੜਾ ਆਪਣੀ ਕੌਮ ਦਾ ਪੱਖ ਬਣਦਾ ਉਹ ਇਹ ਹੈ ਕਿ ਬੀਤੇ ਦਿਨਾਂ ਦੇ ਵਿੱਚ, ਬੀਤੇ ਸਮੇਂ ਦੇ ਵਿੱਚ ਆਪਾਂ ਨੂੰ ਪਤਾ ਕਿ ਸਿੱਖ ਕੌਮ ਨੂੰ ਬਦਨਾਮ ਕਰਨ ਲਈ ਇਹੋ ਜਿਹੀਆਂ ਕਈ ਘਟਨਾਵਾਂ ਅੱਡ-ਅੱਡ ਮੁਲਕਾਂ ਦੇ ਵਿੱਚ ਸਾਹਮਣੇ ਆਈਆਂ ਤੇ ਅਸੀਂ ਅਕਸਰ ਹੀ ਇਸ ਪ੍ਰੋਗਰਾਮ ਦੇ ਵਿੱਚ ਇਹ ਚੇਤਾਵਨੀ ਵਾਂਗੂ ਗੱਲ ਲਗਾਤਾਰ ਕਹਿੰਦੇ ਰਹੇ ਹਾਂ ਕਿ ਸਾਰੇ ਸੰਸਾਰ ਦੇ ਵਿੱਚ ਸਿੱਖਾਂ ਦਾ ਜਿਸ ਤਰੀਕੇ ਨਾਲ ਸਤਿਕਾਰ ਵੱਧ ਰਿਹਾ, ਪ੍ਰਵਾਨਗੀ ਵੱਧ ਰਹੀ ਆ, ਸਿੱਖਾਂ ਦੀ ਚੜ੍ਹਤ ਹੋ ਰਹੀ ਆ, ਜਿਸ ਤਰੀਕੇ ਨਾਲ
ਜਥੇਦਾਰ ਨਿੱਜਰ ਦੇ ਕਤਲ ਨੇ ਇੱਥੇ ਭਾਰਤ ਵਿੱਚ ਬੇਸ਼ੁਮਾਰ ਸਿੱਖਾਂ ਦਾ ਕਤਲੇਆਮ ਹੋਇਆ, ਪਰ ਇਕੱਲੇ ਜਥੇਦਾਰ ਨਿੱਜਰ ਦੇ ਕਤਲ ਨੇ ਮੋਦੀ ਸਰਕਾਰ ਲਈ, ਭਾਰਤ ਸਰਕਾਰ ਲਈ ਵਿਪਤਾ ਖੜੀ ਕਰਤੀ। ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਨੂੰ ਕਤਲ ਦੀ ਜਿਹੜੀ ਅਸਫਲ ਯੋਜਨਾ ਬੇਨਕਾਬ ਹੋਈ ਹੈ, ਇਹਨੇ ਹੋਰ ਵੀ ਜ਼ਿਆਦਾ ਪੁਆੜਾ ਖੜਾ ਕਰਤਾ। ਸੋ ਸਾਡਾ ਇਹ ਪਹਿਲੇ ਦਿਨ ਤੋਂ ਹੀ ਬਾਰ-ਬਾਰ ਇਹ ਹੋਕਾ ਦੇਣਾ ਫਰਜ਼ ਬਣਦਾ, ਤੇ ਅਸੀਂ ਦੇ ਰਹੇ ਹਾਂ ਕਿ ਚਿੜੀ ਮਰੇ ਜਾਂ ਕਾਂ ਲੱਗੇ ਭਿੰਡਰਾਂ ਵਾਲੇ ਦਾ ਨਾਂ। ਕਿਸੇ ਵੇਲੇ ਇਹ ਗੱਲ ਚੱਲਦੀ ਹੁੰਦੀ ਸੀ। ਹੁਣ ਵੀ ਇੰਡੀਅਨ ਸਟੇਟ ਸਿਸਟਮ ਨੇ ਸਿੱਖ ਕੌਮ ਨੂੰ ਬਦਨਾਮ ਕਰਨ ਦੇ ਲਈ ਬੜੇ ਟਟਵੈਰ ਕੀਤੇ ਹੈ। ਖਾਸ ਤੌਰ ਦੇ ਉੱਤੇ ਆ ਜਿਹੜਾ ਮੰਦਰਾਂ ਦੇ ਉੱਤੇ ਮਾੜਾ ਚੰਗਾ ਆਪ ਹੀ ਲਿਖ ਕੇ ਸਿੱਖਾਂ ਨੂੰ ਦੋਸ਼ੀ ਗਰਦਾਨਣ ਵਾਲੀ ਗੱਲ ਹੈ, ਇਹ ਕਈ ਥਾਵਾਂ ਦੇ ਉੱਤੇ ਬੇਨਕਾਬ ਹੋਈ। ਹੁਣ ਜਿਹੜੀ ਗੱਲ ਸੈਕਰਾਮੈਂਟੋ ਦੇ ਵਿੱਚ ਹੋਈ ਆ, ਇਹਦੇ ਬਾਰੇ ਇਹ ਲਿਖਿਆ ਕਿ ਇਸ ਤੋਂ ਪਹਿਲਾਂ ਕਿਸੇ ਹੋਰ ਮੰਦਿਰ ਦੇ ਵਿੱਚ, ਨਿਊਯਾਰਕ ਦੇ ਵਿੱਚ ਕਿਸੇ ਮੰਦਿਰ ਦੇ ਉੱਤੇ ਵੀ ਇਹੋ ਜਿਹੀ ਕੋਈ ਹਰਕਤ ਹੋ ਕੇ ਹਟੀ ਆ। ਤੇ ਹੁਣ ਇਹ ਜਿਹੜਾ ਕਿਹਾ ਗਿਆ ਕਿ ਜੇ ਉੱਥੇ ਲਿਖਿਆ ਸੀ ਕਿ ਹਿੰਦੂਓ ਵਾਪਸ ਚਲੇ ਜਾਓ, ਇਹ ਗੱਲ ਕਈ ਅਰਥ ਰੱਖਦੀ ਆ ਗੱਲ, ਕਈ ਮਤਲਬ ਇਹਦੇ ਨਿਕਲ ਸਕਦੇ। ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਹਰੇਕ ਨੇ ਸ਼ੱਕ ਇਹੀ ਕਰਨਾ ਕਿ ਚੋਰ ਚੋਰੀ ਸੇ ਜਾਏ, ਹੇਰਾ ਫੇਰੀ ਸੇ ਨਾ ਜਾਏ। ਤੇ ਇਹਨਾਂ ਦਾ ਸੁਭਾਅ ਬਣਿਆ ਹੋਇਆ, ਕੋਈ ਆਪ ਹੀ ਇਹਨਾਂ ਨੇ ਪੰਗਾ ਖੜਾ ਕੀਤਾ ਹੋਣਾ, ਕਿਉਂਕਿ ਜਿਸ ਤਰੀਕੇ ਨਾਲ ਰਾਹੁਲ ਗਾਂਧੀ ਦੀ ਟਿੱਪਣੀ ਤੋਂ ਬਾਅਦ, ਮੋਦੀ ਦੀ ਅਮਰੀਕਾ ਫੇਰੀ ਤੋਂ ਬਾਅਦ ਮਾਹੌਲ ਬਣਿਆ ਹੋਇਆ, ਇਹਨਾਂ ਨੂੰ ਲੋੜ ਆ ਇਹੋ ਜਿਹੇ ਰੌਲੇ ਗੌਲਿਆਂ ਦੀ। ਪਰ ਇਸ ਘਟਨਾ ਦੇ ਬਾਰੇ ਸਾਨੂੰ ਯਕੀਨ ਆ ਕਿ ਥੋੜੇ ਦਿਨਾਂ ਵਿੱਚ ਹੀ ਅਮਰੀਕਨ ਸਿਸਟਮ ਨੇ ਸਾਰੇ ਪੱਖ ਸਪਸ਼ਟ ਕਰ ਲੈਣੇ ਆ, ਤੇ ਇਹ ਗੱਲ ਜ਼ਰੂਰ ਸਾਰਿਆਂ ਦੇ ਸਾਹਮਣੇ ਆ ਜਾਣੀ ਆ। ਪਰ ਸਾਨੂੰ ਲੱਗਦਾ ਇਹੀ ਆ ਕਿ ਇਹਦੇ ਪਿੱਛੇ ਇੰਡੀਅਨ ਸਟੇਟ ਸਿਸਟਮ ਦਾ, ਹਿੰਦੂ ਤਵੀਆਂ ਦਾ, ਭਾਗਵੇਂ ਬ੍ਰਿਗੇਡ ਦਾ ਹੀ ਹੱਥ ਨਿਕਲੂ। ਹੁਣ ਸਾਡਾ ਇੱਥੇ ਇੱਕ ਹੋਰ ਗੱਲ ਵੱਲ ਵੀ ਧਿਆਨ ਜਾਂਦਾ ਵੀ ਹਰ ਕੌਮ ਦੇ ਵਿੱਚ ਗਦਾਰ, ਬਕਾਊ, ਲਾਲਚੀ ਲੋਕ ਹੁੰਦੇ ਆ, ਜਿਨ੍ਹਾਂ ਨੂੰ ਆਪਦੀ ਕੌਮ ਨਾਲ ਕੋਈ ਅਰਥ ਮਤਲਬ ਨਹੀਂ ਹੁੰਦਾ। ਉਹਨਾਂ ਦੇ ਕੋਲੇ ਆਪਦੀ ਗੱਲ ਨੂੰ ਜਾਇਜ਼ ਦਰਸਾਉਣ ਲਈ ਕਾਰਨ ਵੀ ਹੁੰਦੇ ਨੇ। ਜਿਵੇਂ ਖਾੜਕੂ ਸੰਘਰਸ਼ ਵਿੱਚ ਕਾਈਟਾਂ ਟੌਟਾਂ ਨੇ, ਗਦਾਰਾਂ ਨੇ ਬਹੁਤ ਨੁਕਸਾਨ ਕੀਤਾ ਸੰਘਰਸ਼ ਦਾ, ਉਵੇਂ ਇਸ ਮੌਕੇ ਵੀ ਪੱਗਾਂ ਬੰਨ੍ਹ ਕੇ, ਗਾਤਰੇ ਕਿਰਪਾਨਾਂ ਪਾ ਕੇ ਬੜੇ ਲੋਕ ਭਾਰਤੀ ਸਟੇਟ ਲਈ ਕੰਮ ਕਰ ਰਹੇ ਨੇ। ਸਾਨੂੰ ਇਹ ਖਦਸ਼ਾ ਬਾਰ-ਬਾਰ ਸਤਾਉਂਦਾ ਹੈ, ਡਰਾਉਂਦਾ ਹੈ ਕਿ ਭਾਰਤੀ ਸਟੇਟ ਸਿੱਖ ਕੌਮ ਦੀ ਬਦਨਾਮੀ ਲਈ ਆਪਦੇ ਕਿਸੇ ਇਹੋ ਜਿਹੇ ਕੈਟ ਟਾਊਟ ਤੋਂ ਉੱਪਰ ਦੀ ਗਾਤਰਾ ਪਾ ਕੇ, ਖਾਲਿਸਤਾਨੀ ਪੱਗ ਬਣਵਾ ਕੇ ਕਿਸੇ ਮੰਦਿਰ ਦੇ ਉੱਤੇ, ਮੰਦਿਰ ਵਾਲਿਆਂ ਦੀ ਸਹਿਮਤੀ ਨਾਲ ਕੁਛ ਇਹੋ ਜਿਹਾ ਕਰਵਾ ਸਕਦੀ ਆ ਕਿਸੇ ਮੁਲਕ 'ਚ, ਜਿਸ ਤੋਂ ਬਾਅਦ ਵਿੱਚ ਸਾਰੇ ਸੰਸਾਰ ਦੇ ਵਿੱਚ ਰੌਲਾ ਪੈ ਜੇ ਕਿ ਦੇਖੋ ਜੀ ਸਿੱਖ ਕਿੰਨੇ ਮਾੜੇ। ਤੋ ਦੁਸ਼ਮਣ ਬਾਤ ਕਰੇ ਅਣਹੋਣੀ। ਜੇਕਰ ਕੋਈ ਦਾਨਾ ਦੁਸ਼ਮਣ ਹੋਵੇ, ਉਹਦੇ ਨਾਲ ਲੜਨ ਲੱਗਿਆ ਹੋਰ ਤਰੀਕੇ ਦੇ ਖਿਆਲ ਹੁੰਦੇ ਆ। ਪਰ ਜਿਹੜਾ ਸਾਡਾ ਦੁਸ਼ਮਣ ਆ ਇਸ ਮੌਕੇ, ਭਾਗਵਾਂ ਬ੍ਰਿਗੇਡ, ਹਿੰਦੂਤਵ, ਬ੍ਰਾਹਮਣਵਾਦ, ਇੰਡੀਅਨ ਸਟੇਟ ਸਿਸਟਮ, ਇਹਦੇ ਤੋਂ ਹਰ ਚੀਜ਼ ਦੀ ਆਸ ਕੀਤੀ ਜਾ ਸਕਦੀ। ਸੋ ਸਾਡੀ ਕੌਮ ਨੂੰ ਹਰ ਮੌਕੇ ਚਤੰਨ ਰਹਿਣਾ ਚਾਹੀਦਾ। ਇਹ ਨਾ ਹੋਵੇ ਕਿ ਅਗਲੇ ਕਿਸੇ ਆਪਦੇ ਟਾਊਟ ਤੋਂ ਕੋਈ ਕਰਤੂਤ ਕਿਸੇ ਥਾਂ ਤੇ ਇਹੋ ਜਿਹੀ ਕਰਵਾ ਦੇਣ ਜਿਹਦੇ ਨਾਲ ਸਾਡੀ ਕੌਮ ਦੀ ਬਦਨਾਮੀ ਹੋਣ ਦਾ ਰਾਹ ਬਣ ਜੇ। ਤੇ ਆਪਾਂ ਉਸ ਮੌਕੇ ਕਹਿਣਾ ਤਾਂ, ਲੱਭਣਾ ਤਾਂ ਇਹ ਸੀ ਵੀ ਸੱਚ ਲੱਭੋ ਜੀ, ਪਹਿਲਾਂ ਇਹ ਬੰਦੇ ਨੇ ਕਿਉਂ ਹਰਕਤ ਕੀਤੀ ਆ, ਤੇ ਆਪਾਂ ਉਲਟਾ ਉਹਦੇ ਗੱਲ ਨੂੰ ਸੱਚ ਮੰਨ ਕੇ ਕਿ ਜੀ ਸਿੱਖ ਨੇ ਕੀਤੀ ਆ, ਬੜਾ ਮਾੜਾ ਕੀਤਾ, ਸਹੀ ਆ ਜੀ ਇਹ ਗੱਲ ਸਿੱਖ ਨੇ ਕੀਤੀ ਆ। ਸੋ ਇੱਕ ਹੈਗਾ ਸਿੱਖੀ ਸਰੂਪ ਦੇ ਵਿੱਚ ਕੈਟ ਦੀ ਹਰਕਤ, ਇੱਕ ਹੈਗੀ ਆ ਕਿਸੇ ਸਿੱਖ ਦੀ ਹਰਕਤ। ਦੋਹਾਂ ਵਿਚਲਾ ਫਰਕ ਸਾਨੂੰ ਹਰ ਪਲ ਇਸ ਗੱਲ ਦੇ ਉੱਤੇ ਗੌਰ ਕਰਨਾ ਚਾਹੀਦਾ, ਕਿਉਂਕਿ ਜਿਸ ਤਰੀਕੇ ਦਾ ਮਾਹੌਲ ਅਸੀਂ ਇੱਥੇ ਹੰਢਾਇਆ, ਉਹਦੇ ਵਿੱਚ ਅਸੀਂ ਤਾਂ ਜੋ ਰੰਗ ਢੰਗ ਦੇਖੇ ਆ ਜਾਂ ਦੇਖ ਰਹੇ ਆ, ਬੜੀ ਹੈਰਾਨੀ ਹੁੰਦੀ ਆ। ਸਾਡੇ ਕਈ ਭਰਾ ਜਦੋਂ ਕਹਿੰਦੇ ਆ ਕਿ ਜੀ ਆਪਾਂ ਖਾਲਿਸਤਾਨ ਦੀ ਗੱਲ ਕਰਦੇ ਆ,
ਪਰ ਆਪਣੀ ਕੌਮ ਦਾ ਬੜਾ ਵੱਡਾ ਹਿੱਸਾ ਖਾਲਿਸਤਾਨ ਦੇ ਖਿਲਾਫ, ਖਾਲਿਸਤਾਨੀ ਸੰਘਰਸ਼ ਦੇ ਖਿਲਾਫ, ਖਾਲਿਸਤਾਨੀ ਸੰਕਲਪ ਦੇ ਖਿਲਾਫ, ਖਾਲਿਸਤਾਨੀਆਂ ਦੇ ਖਿਲਾਫ ਜਿੰਨੀਆਂ ਨੀਚਤਾ ਭਰੀਆਂ ਗੱਲਾਂ ਕਰਦਾ ਹੈ, ਯਾਨੀ ਕਿ ਹਿੰਦੂ ਤਵੀਆਂ ਨਾਲੋਂ ਵੀ ਜ਼ਿਆਦਾ ਵੱਡੀਆਂ ਗੱਲਾਂ ਜਿਹੜੀਆਂ ਨੇ, ਖਤਰਨਾਕ ਗੱਲਾਂ ਜਿਹੜੀਆਂ ਨੇ, ਉਹ ਸਿੱਖ ਕੌਮ ਦੇ ਵਿੱਚੋਂ ਕਰਨ ਵਾਲੇ ਨੇ। ਵੀ ਇਸ ਗੱਲ ਦਾ ਕੀ ਹਿਸਾਬ ਕਿਤਾਬ ਆ, ਤਾਂ ਉਹ ਗੱਲ ਜਾਂ ਇਹੋ ਜਿਹੀਆਂ ਕਈ ਹੋਰ ਗੱਲਾਂ ਦੇ ਉੱਤੇ ਜਦੋਂ ਧਿਆਨ ਜਾਂਦਾ ਹੈ ਤਾਂ ਉਹਦੇ ਸਾਡੇ ਕੋਲੇ ਗੱਲ ਨੂੰ ਸਮਝਾਉਣ ਲਈ ਬੜਾ ਕੁਝ ਹੁੰਦਾ, ਪਰ ਹਰੇਕ ਦੀ ਤਸੱਲੀ ਜਿਹੜੀ ਆ ਗੱਲੀ ਬਾਤੀ ਨਹੀਂ ਹੁੰਦੀ। ਪਿਛਲੇ ਦਿਨੀ ਏਦਾਂ ਹੀ ਕੋਈ ਸੱਜਣ ਕੁਝ ਖਦਸ਼ੇ, ਕੁਝ ਸ਼ੰਕੇ, ਕੁਝ ਸਵਾਲ ਮੇਰੇ ਕੋਲ ਬੈਠ ਕੇ ਕਰਨ ਲੱਗਿਆ। ਹੈ ਉਹ ਪੰਥਕ ਸੋਚ ਵਾਲਾ ਆਪਣਾ ਭਰਾ, ਪਰ ਉਹ ਪਬਲਿਕ ਦਾ, ਸੰਗਤ ਦਾ, ਲੋਕਾਂ ਦਾ ਜਦੋਂ ਉਹਦੇ ਕੋਲੇ ਫੀਡਬੈਕ ਜਿਵੇਂ ਆਉਂਦੀ ਆ, ਉਹਦੇ ਤੋਂ ਉਹ ਬੰਦੇ ਦੇ ਦਿਮਾਗ ਤੇ ਬੜਾ ਕੁਝ ਅਸਰ ਪਿਆ ਹੋਇਆ ਸੀ। ਤੇ ਮੈਂ ਉਹਨੂੰ ਆਖਿਆ ਵੀ ਤੂੰ ਦਿਲ ਨਾ ਬੜਾ ਛੱਡਿਆ ਕਰ, ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ, ਤੇ ਮੈਂ ਤੈਨੂੰ ਇੱਕੋ ਮੱਤ ਦਿੰਦਾ ਕਿ ਇੱਕ ਜਿਵੇਂ ਮਹਾਭਾਰਤ ਸੀਰੀਅਲ ਬਣਾਇਆ, ਨਾਟਕ ਬਣਾਇਆ, ਰਮਾਇਣ ਬਣਾਈ ਇਹਨਾਂ ਨੇ ਹਿੰਦੂ ਤਵੀਆਂ ਨੇ, ਜਿਹਦੇ ਵਿੱਚ ਉਸ ਮੌਕੇ ਦੇ ਹਿੰਦੂ ਸਮਾਜ ਦਾ ਜਾਂ ਹਿੰਦੂ ਰਾਜਤੰਤਰ ਦਾ ਜੋ ਹਾਲ ਸੀ ਉਹ ਦੱਸਿਆ ਕਿ ਕਿਵੇਂ ਜਿਹੜੇ ਰਾਜੇ ਸੀ ਜਾਂ ਵੱਡੇ ਘਰਾਣੇ ਸੀ, ਉਹਨਾਂ ਦੇ ਕੀ ਮਸਲੇ ਮਸਾਇਲ ਹੁੰਦੇ ਸੀ, ਕਿਵੇਂ ਆਪਸ ਵਿੱਚ ਹੀ ਉਹ ਲੜਦੇ ਭਿੜਦੇ ਸੀ, ਕਿਵੇਂ ਦ੍ਰੋਪਦੀ ਨੇ ਜਾਂ ਸੀਤਾ ਨੇ ਕੀਤਾ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਵੀ ਕਕਈ ਦਾ ਕੀ ਰੋਲ ਆ ਮਹਾਭਾਰਤ ਵਿੱਚ, ਦ੍ਰੋਪਦੀ ਦਾ ਪਾਤਰ ਆ ਜਿਹੜਾ, ਵੀ ਇਹ ਸਾਰੀਆਂ ਗੱਲਾਂ ਸਮਝਣ ਲਈ ਜਾਂ ਦੇਖਣ ਲਈ ਰਮਾਇਣ ਤੇ ਮਹਾਭਾਰਤ ਉਹਨਾਂ ਨੇ ਬਣਾ ਕੇ ਆਪਦਾ ਬੀਤਿਆ ਜਿਹੜਾ ਕਾਲ ਆ, ਇਤਿਹਾਸ ਮਿਥਿਹਾਸ ਜੋ ਵੀ ਹੈ, ਉਹ ਉਹਨਾਂ ਨੇ ਦਰਸਾਏ। ਤੇ ਜੇ ਕਿਸੇ ਗੈਰ ਸਿੱਖ ਨੇ ਇਹ ਚੀਜ਼ਾਂ ਦੇਖਣੀਆਂ ਹੋਣ, ਸਮਝਣੀਆਂ ਹੋਣ, ਉਹਦੇ ਲਈ ਬੜੀਆਂ ਚੱਜ ਦੀਆਂ ਚੀਜ਼ਾਂ ਨੇ। ਜੇਕਰ ਕੋਈ ਅਧਿਐਨ ਕਰੇ ਵੀ ਆਪਾਂ ਦੇਖੀਏ ਤਾਂ ਸਹੀ ਹੈ ਹਿੰਦੂ ਤਰੀਏ ਕੀ ਕਿਵੇਂ ਕਰਦੇ ਰਹੇ ਆ। ਸਿੱਖ ਲਈ ਵੀ ਇਹ ਕੋਈ ਗੱਲਾਂ ਇਉਂ ਨਹੀਂ ਵੀ ਮਹਾਭਾਰਤ ਜਾਂ ਰਮਾਇਣ ਪੜ੍ਹਨ ਜਾਂ ਦੇਖਣ ਨਾਲ ਵੀ ਕੋਈ ਪਾਪੀ ਹੋ ਜਾਂਦਾ। ਸਮਝਣ ਲਈ ਗੱਲ ਨੂੰ ਕਿਸੇ ਨੂੰ ਵੀ ਆਪਾਂ ਦੇਖ ਸਕਦੇ ਹਾਂ। ਇਵੇਂ ਹੀ ਇਹਨਾਂ ਦਿਨਾਂ ਦੇ ਵਿੱਚ ਇੱਕ ਤੁਰਕ ਲੋਕਾਂ ਦੇ ਜੀਵਨ ਨਾਲ ਸੰਬੰਧਿਤ ਐਰਤੁਲ ਗਾਜੀ ਨਾਂ ਦਾ ਸੀਰੀਅਲ ਜਿਹੜਾ ਹੈ ਉਹ ਬੜਾ ਚਰਚਾ ਚ। ਉਹ ਮੈਂ ਆਪਦੇ ਉਸ ਸੱਜਣ ਨੂੰ ਆਖਿਆ ਬਈ ਤੂੰ ਇਹ ਲਾਜ਼ਮੀ ਦੇਖੀ ਤੇ ਤੈਨੂੰ ਇਹ ਪਤਾ ਲੱਗੂਗਾ ਵੀ ਜਿਵੇਂ ਜਿਹੜਾ ਗਾਜੀ ਦਾ ਕਬੀਲਾ ਉਹ ਜੇ ਆਪਣੀ ਕੌਮ ਹੋਵੇ ਤੇ ਜਿਵੇਂ ਗਾਜੀ ਦੇ ਕਬੀਲੇ ਨਾਲ ਜਿਹੜਾ ਕਾਈ ਕਬੀਲਾ ਉਹਨਾਂ ਦਾ, ਉਹਦੇ ਨਾਲ ਬਹੁਤ ਦੁਰਗਤੀ ਕੀਤੀ ਜਾਂਦੀ ਆ ਹੋਰਨਾਂ ਕਬੀਲਿਆਂ ਵੱਲੋਂ, ਹਾਲਾਤਾਂ ਵੱਲੋਂ, ਚਾਰੇ ਪਾਸਿਓਂ ਜਿਵੇਂ ਆਪਾਂ ਘਿਰੇ ਹੋਏ ਆ, ਉਵੇਂ ਉਸ ਕਬੀਲੇ ਦਾ ਹਾਲ। ਤੇ ਜਿਵੇਂ ਉਹਦੇ ਚ ਐਰਤੁਲ ਗਾਜੀ ਤੇ ਉਹਦਾ ਪਰਿਵਾਰ ਤੇ ਉਹਦੇ ਸੰਗੀ ਸਾਥੀ ਆਪਦੀ ਕਬੀਲੇ ਦੀ ਅਣਖ ਲਈ, ਆਪਦੇ ਹੱਕਾਂ ਲਈ, ਆਪਦੇ ਮਸਲਿਆਂ ਦੀ ਗੱਲ ਦੇ ਹੱਲ ਲਈ ਮੈਦਾਨ ਵਿੱਚ ਨਿੱਤਰਦੇ ਆ, ਉਵੇਂ ਆਪਣੀ ਕੌਮ ਦੇ ਯੋਧੇ ਜਿਨ੍ਹਾਂ ਨੇ ਇੰਡੀਅਨ ਸਟੇਟ ਦੇ ਜ਼ੁਲਮਾਂ ਦੇ ਖਿਲਾਫ ਸਿੱਖ ਕੌਮ ਦੀ ਚੜ੍ਹਤ ਲਈ, ਅਣਖ ਲਈ, ਸਿੱਖ ਹੱਕਾਂ ਦੀ ਰਾਖੀ ਲਈ, ਇਨਸਾਫ ਲਈ ਸੰਘਰਸ਼ ਲੜਿਆ। ਇਵੇਂ ਹੀ ਉਸ ਐਰਤੁਲ ਗਾਜੀ ਸੀਰੀਅਲ ਦੇ ਵਿੱਚ ਆਪਾਂ ਨੂੰ ਬਹੁਤ ਕੁਝ ਸਿੱਖਣ ਨੂੰ, ਬਹੁਤ ਕੁਝ ਦੇਖ ਕੇ ਆਪਾਂ ਨੂੰ ਲੱਗਦਾ ਵੀ ਆਹ ਤਾਂ ਸਾਡਾ ਹੀ ਹਾਲ ਆ, ਸਾਡੀ ਕੌਮ ਦਾ ਹਾਲ। ਉਹਦੇ ਵਿੱਚ ਜਿਵੇਂ ਇੰਨੀਆਂ ਸਾਜ਼ਿਸ਼ਾਂ, ਇੰਨਾ ਜ਼ਿਆਦਾ ਉਲਝਾਵ ਆ, ਉਹ ਕਈ ਵਾਰੀ ਦਰਸ਼ਕ ਅੱਕ ਜੇ ਸਕਦਾ ਵੀ ਆਹ ਕੀ ਚੱਲੀ ਜਾਂਦਾ ਬਈ, ਉਹ ਏਡੀਆਂ ਸਾਜ਼ਿਸ਼ਾਂ। ਪਰ ਇਹ ਸਾਜ਼ਿਸ਼ਾਂ ਸਾਡੇ ਨਾਲ ਵੀ ਹੋ ਰਹੀਆਂ ਨੇ। ਜੇ ਉਦੋਂ ਆਪਾਂ ਧੀਰਜ ਨਾਲ, ਠੰਮੇ ਨਾਲ ਦੇਖਾਂਗੇ ਤਾਂ ਸਾਡੇ ਗੱਲ ਪੱਲੇ ਪਊਗੀ ਕਿ ਆਪਾਂ ਐਵੇਂ ਜੀ ਆਮ ਜਿਹੇ ਹਾਲਾਤਾਂ ਵਿੱਚ ਨਹੀਂ ਜਿਉਂ ਰਹੇ। ਸਾਡੀ ਹੋਂਦ ਹਸਤੀ ਨੂੰ, ਸਾਡੇ ਸਾਰੇ ਕਾਸੇ ਨੂੰ ਕਿਵੇਂ ਦੁਸ਼ਮਣ ਨੇਸ ਤੋਂ ਨਾਬੂਦ ਕਰਨ ਤੇ ਤੁਲਿਆ ਹੋਇਆ, ਕਿਵੇਂ ਸਾਡਾ ਖੁਰਾ ਖੋਜ ਮਟਾਉਣ ਤੇ, ਔਰ ਇਹੀ ਸਭ ਕੁਝ ਕਾਈ ਕਬੀਲੇ ਦੇ ਜਿਹੜੇ ਵਿਰੋਧੀ ਨੇ ਉਹ ਅੱਡ-ਅੱਡ ਤਰੀਕਿਆਂ ਨਾਲ ਸਾਜ਼ਿਸ਼ਾਂ ਜਿਹੜੀਆਂ ਉਹ ਬਣਾਉਂਦੇ ਆ। ਤਾਂ ਉਵੇਂ ਜਿਵੇਂ ਆਪਾਂ 1984 ਤੋਂ ਬਾਅਦ ਪਾਕਿਸਤਾਨ ਨਾਲ ਸੰਬੰਧ ਬਣਾਉਂਦੇ ਆ, ਉਵੇਂ ਉਸ ਕਬੀਲੇ ਵਿੱਚ ਵੀ
ਜਿਹੜਾ ਗਾਜੀ ਦਾ ਕਬੀਲਾ, ਕਾਈ ਕਬੀਲਾ, ਉਹ ਵੀ ਪੂਰਾ ਯਤਨ ਕਰਦਾ ਕਿਸੇ ਹੋਰ ਕਬੀਲੇ ਦੇ ਨਾਲ ਆਪਣੇ ਸੰਬੰਧ ਬਣਾਉਣ ਲਈ। ਇਸ ਸੀਰੀਅਲ ਦੇ ਵਿੱਚ ਇੱਕ ਤੁਰਗਤ ਨਾਂ ਦਾ ਕਰੈਕਟਰ ਆ। ਮੈਨੂੰ ਲੱਗਦਾ ਵੀ ਜਿਵੇਂ ਸਾਡੇ ਪੰਜਾਬ ਦੇ ਵਿੱਚ ਇਸ ਮੌਕੇ ਇੰਡੀਅਨ ਸਟੇਟ ਨੇ ਕਰੋੜਾਂ ਅਰਬਾਂ ਰੁਪਏ ਦਾ ਨਸ਼ਾ ਸੁੱਟ ਦਿੱਤਾ, ਇਹ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਜਵਾਨੀ, ਪੰਜਾਬ ਦੀ ਜਵਾਨੀ ਨਸ਼ੇੜੀ ਹੋ ਕੇ ਅਪਰਾਧਿਕ ਕਾਰਵਾਈਆਂ ਕਰ ਰਹੀ ਆ ਤੇ ਆਪ ਦੇ ਪੰਜਾਬ ਦੀ ਧਰਤੀ ਨੂੰ ਪਲੀਤ ਕਰ ਰਹੇ, ਆਪਦੇ ਹੀ ਲੋਕਾਂ ਨੂੰ ਲੁੱਟਦੇ ਮਾਰਦੇ ਨੇ, ਆਪਦੇ ਹੀ ਲੋਕਾਂ ਦੇ ਉਲਟ ਭੁਗਤਦੇ ਨੇ। ਤੇ ਭਾਰਤੀ ਹਕੂਮਤ ਦੀ ਜਿਹੜੀ ਨੀਤੀ ਹੈ ਕਿ ਇਹਨਾਂ ਨੂੰ ਨਸ਼ੇੜੀ ਤੇ ਬਦਮਾਸ਼ ਬਣਾ ਦਿਓ, ਇਹਨਾਂ ਨੂੰ ਅਯਾਸ਼ ਬਣਾ ਦਿਓ ਤਾਂ ਕਿ ਇਹ ਕੌਮ ਦੇ ਹੱਕਾਂ ਲਈ ਲੜਨ ਹੀ ਨਾ। ਇਹ ਜਿਹੜੀ ਚੀਜ਼ ਆ ਬਿਲਕੁਲ ਤੁਰਗਤ ਨਾਂ ਦਾ ਪਾਤਰ ਜਿਹੜਾ ਉਸ ਕਿਰਦਾਰ ਆ ਉਸ ਔਰਤੁਲ ਗਾਜੀ ਸੀਰੀਅਲ ਦੇ ਵਿੱਚ, ਉਹ ਉਵੇਂ ਦਾ ਪਾਤਰ ਆ। ਪਰ ਜਿਵੇਂ ਆਪਾਂ ਕਹਿੰਦੇ ਰਹਿੰਦੇ ਆ ਕਿ ਗੈਂਗਸਟਰ ਬਣ ਕੇ ਨਸ਼ੇੜੀਓ, ਪੁੱਠੇ ਰਾਹ ਪੈਣ ਵਾਲਿਓ, ਆਪਦੀ ਜਾਨ ਗਵਾਉਣ ਦੀ ਥਾਂ ਆਓ ਪੰਥ ਅਤੇ ਪੰਜਾਬ ਦੇ ਹੱਕਾਂ ਲਈ ਲੜੋ। ਇਵੇਂ ਹੀ ਉਸ ਨਾਟਕ ਜਾਂ ਉਸ ਡਰਾਮੇ ਵਿੱਚ ਜਿਹੜਾ ਉਹ ਤੁਰਗਤ ਨਾਂ ਦਾ ਪਾਤਰ ਹੈ, ਉਹ ਆਪਦੀ ਕੌਮ ਦੇ ਨਾਲ ਡਟ ਜਾਂਦਾ, ਖੜ ਜਾਂਦਾ, ਲੜਦਾ, ਜੂਝਦਾ। ਬੇਸ਼ੱਕ ਉਹਨੂੰ ਬਹੁਤ ਕਸ਼ਟ ਭੋਗਣਾ ਪੈਂਦਾ ਜਦੋਂ ਜਿਹੜੀ ਉਹਨਾਂ ਨੇ ਇੱਕ ਤਰੀਕੇ ਨਾਲ ਜਿਵੇਂ ਆਪਾਂ ਨਸ਼ੇ ਤੇ ਬੰਦਾ ਲਾਇਆ ਹੁੰਦਾ ਉਵੇਂ ਲਾ ਦਿੱਤਾ ਹੁੰਦਾ ਦੁਸ਼ਮਣਾਂ ਨੇ ਆਪਦੇ ਕੋਲ ਰੱਖ ਕੇ, ਪਰ ਉਹ ਸਾਰੇ ਕਾਸੇ ਨੂੰ ਛੱਡ ਕੇ, ਤਿਆਗ ਕੇ ਬਿਲਕੁਲ ਪਿਓਰ ਸੋਲ ਬਣ ਕੇ ਆਪਦੇ ਕੌਮ ਲਈ ਲੜਦਾ। ਸੋ ਜਿਵੇਂ ਆਪਾਂ ਕਹਿੰਦੇ ਆ ਕਿ ਸਾਡੀ ਕੌਮ ਦੀ ਜਿਹੜੀ ਜਵਾਨੀ ਆ ਇੱਕ ਨਾ ਇੱਕ ਦਿਨ ਭਟਕ ਗਏ ਨੇ ਭਾਵੇਂ ਗੱਭਰੂ, ਫੇਰ ਇੱਕ ਦਿਨ ਮੁੜ ਘਰ ਆਉਣਗੇ, ਮੁੱਖ ਹੋਣਗੇ ਆਨੰਦਪੁਰ ਵੱਲ ਨੂੰ ਤੇ ਚੜ੍ਹਦੀ ਕਲਾ ਦੇ ਗੀਤ ਗਾਉਣਗੇ। ਜਿਵੇਂ ਆਪਾਂ ਇਹ ਗੱਲਾਂ ਸਾਡੇ ਆਲੇ ਦੁਆਲੇ ਤੋਂ ਸੁਣਦੇ ਆ, ਐਵੇਂ ਦੀ ਗੱਲ ਉਸ ਤੁਰਗਤ ਨਾਂ ਦੇ ਪਾਤਰ ਰਾਹੀਂ ਰੀਪ੍ਰਜੈਂਟ ਹੁੰਦੀ ਹੈ। ਐਵੇਂ ਹੀ ਇੱਕ ਬੰਸੀ ਨਾਂ ਦਾ ਪਾਤਰ ਹੈ ਜਿਹੜਾ ਖਾਲਿਸਤਾਨੀ ਸੰਘਰਸ਼ ਦੇ ਵਿੱਚ ਇੱਕ ਤਾਂ ਬਿਲਕੁਲ ਸਪਸ਼ਟ ਤੇ ਕਲੀਅਰ ਕੱਟ, ਲੰਬੀ ਚੌੜੀ, ਸੁਨੱਖੀ ਸੋਹਣੀ ਸੋਚ ਵਾਲੇ ਨੌਜਵਾਨ ਭਰਾ ਸੀ ਸਾਡੇ, ਜਿਨ੍ਹਾਂ ਦੇ ਦਿਲ ਦਿਮਾਗ ਵਿੱਚ ਸੰਘਰਸ਼ ਬਾਰੇ, ਸੰਘਰਸ਼ ਦੇ ਏਜੰਡੇ ਬਾਰੇ ਬਹੁਤ ਵੱਡੀਆਂ ਗੱਲਾਂ ਦਿਮਾਗ ਵਿੱਚ ਸੀ। ਤੇ ਉਹ ਜਦੋਂ ਕਿਸੇ ਨੂੰ ਮਿਲਦੇ ਸੀ, ਜਦੋਂ ਕਿਸੇ ਕੋਲੇ ਠਾਰ ਤੇ ਰਾਤ ਕੱਟਦੇ ਸੀ, ਤਾਂ ਉਹ ਬੰਦੇ ਅੱਜ ਤੱਕ ਸਿਫਤਾਂ ਕਰਦੇ ਆ ਕਿ ਫਲਾਨਾ ਸਿੰਘ ਬਹੁਤ ਹੀ ਕਮਾਲ ਦਾ ਸਿੰਘ ਸੀ, ਉਹਦਾ ਵਿਜ਼ਨ ਬੜਾ ਵੱਡਾ ਸੀ। ਪਰ ਹਰ ਲਹਿਰ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਪਾਤਰ ਵੀ ਹੁੰਦੇ ਆ ਜਿਹੜੇ ਸੰਘਰਸ਼ ਨੂੰ ਸਮਰਪਿਤ ਹੁੰਦੇ ਆ, ਪਰ ਉਹ ਬਹੁਤੀਆਂ ਵੱਡੀਆਂ ਡੂੰਘੀਆਂ ਗੱਲਾਂ 'ਚ ਨਹੀਂ ਪੈਂਦੇ। ਉਹ ਕਹਿੰਦੇ ਸਾਡਾ ਤਾਂ ਸਿੱਧਾ ਜਿਹਾ ਕੰਮ ਆ ਵੀ ਜਿਹੜਾ ਸਾਡਾ ਜਰਨੈਲ ਆ, ਸਾਡੀ ਕੌਮ ਗੁਲਾਮ ਆ ਤੇ ਅਸੀਂ ਆਪਦੀ ਕੌਮ ਦੀ ਆਜ਼ਾਦੀ ਲਈ ਲੜਨਾ, ਬਾਕੀ ਗੱਲਾਂ ਬਾਤਾਂ ਜਥੇਦਾਰਾਂ ਦਾ ਕੰਮ ਆ। ਇਵੇਂ ਹੀ ਭਾਈ ਦਲਜੀਤ ਸਿੰਘ ਬਿੱਟੂ, ਭਾਈ ਸੁਖਵਿੰਦਰ ਸਿੰਘ ਸੰਘਾ, ਬਾਬਾ ਗੁਰਚਰਨ ਸਿੰਘ ਮਾਨੋਚਾਲ, ਭਾਈ ਗੁਰਜੰਟ ਸਿੰਘ ਜੀ ਬੁੱਧ ਸਿੰਘ ਵਾਲਾ ਤੇ ਭਾਈ ਸੁਖਦੇਵ ਸਿੰਘ ਬੱਬਰ, ਭਾਈ ਬਾਬਾ ਮਾਨੋਚਾਲ, ਮਤਲਬ ਇਹ ਜਿਹੜੇ ਕੁਝ ਏਦਾਂ ਦੇ ਸਾਰੇ ਸੰਘਰਸ਼ ਵਿੱਚ ਘੱਟੋ ਘੱਟ 2000 ਇਹੋ ਜਿਹਾ ਬਹੁਤ ਹੀ ਉੱਚ ਪਾਏ ਦਾ ਹਰ ਪੱਖੋਂ ਸੰਪੂਰਨ ਯੋਧਾ ਸੀ ਜਿਹੜਾ ਜਰਨੈਲੀ ਵਾਲਾ ਸੀ, ਜਰਨੈਲੀ ਵਾਲੇ ਰੋਲ ਵਿੱਚ ਸੀ, ਜਰਨੈਲ ਸੀ। ਪਰ ਇਹ ਤੋਂ ਬਿਨਾਂ ਬਹੁਤ ਸਾਰੇ ਭਰਾ ਸਾਡੇ ਇਸ ਸੰਘਰਸ਼ ਵਿੱਚ ਬਿਲਕੁਲ ਜਿਵੇਂ ਉਸ ਸੀਰੀਅਲ ਦੇ ਵਿੱਚ ਬੰਸੀ ਨਾਂ ਦਾ ਕਿਰਦਾਰ ਆ ਉਵੇਂ ਦੇ ਸੀ ਕਿ ਸਾਨੂੰ ਬਹੁਤਾ ਜ਼ਿਆਦਾ ਸਮਝਣ ਸਮਝਾਉਣ ਦੀ ਲੋੜ ਨਹੀਂ। ਸਾਡੇ ਜਥੇਦਾਰ ਸਾਹਿਬ ਜਿਵੇਂ ਕਹਿੰਦੇ ਆ, ਜੋ ਸਾਨੂੰ ਕਹਿਣਗੇ ਉਵੇਂ ਅਸੀਂ ਕਰਾਂਗੇ। ਸੋ ਉਵੇਂ ਇੱਕ ਉਹਦੇ ਵਿੱਚ ਕਰਦੋਗਲੂ ਨਾਂ ਦਾ ਨੈਗੇਟਿਵ ਕਿਰਦਾਰ ਹੈ ਜਿਹੜਾ ਆਪ ਵੀ ਤੇ ਉਹਦੇ ਨਾਲ ਦਿਆਂ ਨੂੰ ਵੀ ਇਉਂ ਲੱਗਦਾ ਵੀ ਜੋ ਕੁਝ ਅਸੀਂ ਕਰ ਰਹੇ ਹਾਂ ਬਿਲਕੁਲ ਸਹੀ ਕਰ ਰਹੇ ਹਾਂ ਆਪਦੇ ਕਬੀਲੇ ਨੂੰ, ਪਰ ਸੱਚਾਈ ਬਿਲਕੁਲ ਉਲਟ ਵਾ। ਜੋ ਕੁਝ ਉਹ ਕਰ ਰਹੇ ਨੇ ਉਹ ਕੌਮ ਨਾਲ ਗਦਾਰੀ ਹੈ। ਜਿਵੇਂ ਆਪਣੇ ਸੰਘਰਸ਼ ਵਿੱਚ ਕੈਟ, ਟਾਊਟ ਤੇ ਹੋਰ ਬਹੁਤ ਸਾਰੇ ਗਦਾਰ ਲੋਕਾਂ ਨੇ ਪੰਥ ਨਾਲ ਧਰੋਹ ਕਮਾਇਆ ਤੇ ਅੱਜ ਵੀ ਉਹ ਆਪਦੀਆਂ ਗੱਲਾਂ ਨੂੰ ਜਸਟੀਫਾਈ ਕਰਦੇ ਆ ਕਿ ਜੀ ਮੈਂ ਫਿਰ ਤਾਂ ਇਹ ਕੰਮ ਕੀਤਾ। ਉਵੇਂ ਹੀ ਕਰਦੋਗਲੂ ਨਾਂ ਦਾ ਜਿਹੜਾ ਪਾਤਰ ਆ ਉਸ ਨਾਟਕ ਦੇ ਵਿੱਚ ਉਹ ਕੈਟਾਂ, ਟਾਊਟਾਂ ਤੇ ਗਦਾਰਾਂ ਦਾ ਪ੍ਰਤੀਕ ਆ। ਨਾਲ ਦੀ ਨਾਲ ਸਾਡੀ ਕੌਮ ਦੇ ਵਿੱਚ ਵੀ ਇਹ ਬਿਮਾਰੀ ਹੈ
ਦੋ ਤਰ੍ਹਾਂ ਦੀ, ਇੱਕ ਤਾਂ ਸਿੱਧੇ ਹੀ ਆ ਨਾ ਜਿਹੜੇ ਭਾਰਤੀ ਮੁੱਖ ਧਾਰਾ ਨਾਲ ਓਤ ਪੋਤ ਨੇ, ਜਿਵੇਂ ਅਕਾਲੀ ਸਿੱਖ, ਬੀਜੇਪੀ ਮਾਰਕਾ ਸਿੱਖ, ਕਾਂਗਰਸ ਮਾਰਕਾ ਸਿੱਖ, ਜਾਂ ਹੋਰ ਜਿਹੜੇ ਭਾਰਤੀ ਮੁੱਖ ਧਾਰਾ ਨੂੰ ਸਮਰਪਿਤ ਸਿੱਖ ਨੇ। ਇੱਕ ਉਹ ਬੰਦੇ ਆ ਜਿਹੜੇ ਦੁਸ਼ਮਣ ਨਾਲ ਸਿੱਧਾ ਇੱਕ ਤਰੀਕੇ ਨਾਲ ਡਟੇ ਖੜੇ ਆ। ਇੱਕ ਉਹ ਵੀ ਹੁੰਦੇ ਨੇ ਹਰ ਲਹਿਰ ਚ, ਹਰ ਕੌਮ ਚ, ਹਰ ਕਬੀਲੇ ਚ, ਔਰ ਜਿਹੜੇ ਕਬੀਲੇ ਦੀ ਆਪਾਂ ਕਾਈ ਕਬੀਲੇ ਦੀ ਗੱਲ ਔਰਤ ਗਾਜੀ ਸੀਰੀਅਲ ਵਿੱਚ ਵਿਚਾਰ ਰਹੇ ਆ, ਉਹਦੇ ਵਿੱਚ ਵੀ ਇਹ ਜਿਹੜਾ ਕੁਰਦੋਗਲੂ ਆ, ਇਹਦੇ ਰਾਹੀਂ ਇਹ ਵਿਚਾਰ ਪ੍ਰਗਟ ਹੁੰਦਾ ਹੈ ਕਿ ਜਿਵੇਂ ਸਾਡੀ ਕੌਮ ਦਾ ਵੀ ਇੱਕ ਹਿੱਸਾ ਹੈ ਜਿਹੜਾ ਕਹਿੰਦਾ ਹੈ ਕਿ ਮੈਂ ਖਾਲਿਸਤਾਨ ਦਾ ਤਾਂ ਹਾਮੀ ਆ, ਪਰ ਮੈਂ ਭਾਰਤੀ ਨਿਜ਼ਾਮ ਦੇ ਅਧੀਨ ਜੋ ਕੁਝ ਹੋ ਸਕਦਾ ਉਹ ਵੀ ਮੈਂ ਲਾਜ਼ਮੀ ਜਿਹੜਾ ਹੈਗਾ ਉਹਨੂੰ ਲਵਾਂਗਾ, ਮਾਣਾਂਗਾ। ਜਿਵੇਂ ਸਾਡੇ ਮਾਨਦਲ ਵਾਲੇ ਜਾਂ ਹੋਰ ਕਈ ਪੰਥਕ ਜਾਂ ਖਾਲਿਸਤਾਨੀ ਚੋਣਾਂ ਲੜਦੇ ਆ, ਤੇ ਹਿੰਦੁਸਤਾਨੀ ਨਿਜ਼ਾਮ ਜਿਹਦੇ ਤੋਂ ਆਜ਼ਾਦੀ ਲੈਣ ਲਈ ਲੜ ਰਹੇ ਆਪਾਂ, ਉਹਦੇ ਬਾਰੇ ਕਾਗਜ਼ ਭਰ ਕੇ ਵੀ ਦੇ ਦਿੰਦੇ ਨੇ ਵੀ ਅਸੀਂ ਜੀ ਭਾਰਤੀ ਸੰਵਿਧਾਨ 'ਚ ਯਕੀਨ ਰੱਖਦੇ ਆ, ਪਰ ਉਹ ਖਾਲਿਸਤਾਨ ਨੂੰ ਸਮਰਪਿਤ ਹੋਣ ਦਾ ਵੀ ਜਿਹੜਾ ਹੈਗਾ ਅਹਿਦ ਉਹ ਵਾਰ-ਵਾਰ ਦੁਹਰਾਉਂਦੇ ਆ। ਸੋ ਇਸੇ ਤਰੀਕੇ ਨਾਲ ਕਾਈ ਕਬੀਲੇ ਵਿੱਚ ਵੀ ਇੱਕ ਇਹੋ ਜਿਹਾ ਕੁਰਦੋਗਲੂ ਦੇ ਰਾਹੀਂ ਉਹ ਪਾਤਰ ਉੱਭਰਦਾ ਹੈ ਜਿਹੜਾ ਕਹਿੰਦਾ ਕਿ ਮੈਂ ਆਪਦੀ ਆਜ਼ਾਦੀ ਨੂੰ ਤਾਂ, ਮੈਂ ਆਪਦੇ ਕਬੀਲੇ ਨੂੰ ਤਾਂ ਜਿਹੜਾ ਉੱਚਾ ਚੱਕਣ ਲਈ ਸਭ ਕੁਝ ਕਰ ਰਿਹਾ ਸੀ, ਮੈਂ ਜੇ ਦੁਸ਼ਮਣਾਂ ਨਾਲ ਵੀ ਰਲਿਆ ਸੀ ਤਾਂ ਮੇਰਾ ਨਿਸ਼ਾਨਾ ਜਿਹੜਾ ਸੀਗਾ ਉਹ ਆਪਣੇ ਕਬੀਲੇ ਨੂੰ ਹੀ ਮੁੱਖ ਰੱਖ ਕੇ ਸੀ। ਪਰ ਇਹ ਗੱਲ ਉਹਦੀ ਚੱਲਦੀ ਨਹੀਂ ਹੈਗੀ, ਉਹ ਹਜਮ ਨਹੀਂ ਹੁੰਦੀ। ਜਿਵੇਂ ਸਾਡੀ ਕੌਮ ਦੇ ਵਿੱਚ ਵੀ ਇਹ ਚਰਚਾ ਛਿੜੀ ਰਹਿੰਦੀ ਆ ਕਿ ਉਹ ਖਾਲਿਸਤਾਨੀ ਜਿਹੜੇ ਬਿਲਕੁਲ ਕਲੀਅਰ ਕੱਟ ਇੰਡੀਅਨ ਸਟੇਟ ਸਿਸਟਮ ਤੋਂ ਆਪਣੇ ਆਪ ਨੂੰ ਮੁਕੰਮਲ ਤੌਰ ਤੇ ਤੋੜ ਵਿਛੋੜਾ ਕਰਕੇ ਆਜ਼ਾਦੀ ਲਈ ਲੜ ਰਹੇ ਨੇ, ਉਹ ਬਿਲਕੁਲ ਸਹੀ ਨੇ। ਤੇ ਜਿਹੜੇ ਵਿੱਚ ਵਿਚਾਲਾ ਰੱਖੀ ਫਿਰਦੇ ਆ, ਵਿੱਚੇ ਖਾਲਿਸਤਾਨ ਜਿੰਦਾਬਾਦ, ਵਿੱਚੇ ਹਿੰਦੁਸਤਾਨ ਜਿੰਦਾਬਾਦ, ਇਹ ਉਹ ਕੁਰਦੋਗਲੂ ਵਾਲਾ ਕਿਰਦਾਰ ਜੇ ਕੋਈ ਦੇਖੇ ਤੇ ਸਮਝੇ, ਉਹਨੂੰ ਉੱਥੋਂ ਜ਼ਿਆਦਾ ਸਪਸ਼ਟਤਾ ਨਾਲ ਪਤਾ ਲੱਗੂਗਾ ਕਿ ਪੰਥਕ ਸੋਚ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਕੀ ਇਸ ਗੱਲ ਬਾਰੇ ਇਤਰਾਜ਼ ਨੇ। ਕੁਰਦੋਗਲੂ ਦਾ ਨਿਸ਼ਾਨਾ ਇਹੀ ਆ ਕਿ ਜੋ ਮਰਜ਼ੀ ਕਰੋ, ਇੱਕ ਵਾਰੀ ਆਪਣੇ ਅੰਦਰਲੇ ਤੇ ਬਾਹਰਲੇ ਵਿਰੋਧੀਆਂ ਸ਼ਰੀਕਾਂ ਨਾਲ ਬੁਰਾ ਕਰੋ, ਮਾੜਾ ਕਰੋ, ਪਰ ਸੱਤਾ ਹਟਾਓ। ਇਵੇਂ ਦੀ ਬਿਰਤੀ ਵਾਲੇ ਸਾਡੇ ਵਿੱਚ ਵੀ ਬਹੁਤ ਨੇ, ਸਾਡੀ ਕੌਮ 'ਚ ਵੀ ਇਹ ਖਿਆਲ ਹੈ। ਚਾਹੇ ਉਹ ਆਪਾਂ ਅਕਾਲੀਆਂ ਨੂੰ ਮੰਨ ਲਓ, ਚਾਹੇ ਆਪਾਂ ਉਹਨਾਂ ਪੰਥਕ ਤੇ ਖਾਲਿਸਤਾਨੀਆਂ ਨੂੰ ਮੰਨ ਲਓ ਜਿਹੜੇ ਕਹਿੰਦੇ ਆ ਕਿ ਸਾਨੂੰ ਬਹੁਤਾ ਜ਼ਿਆਦਾ ਅੱਗੇ ਜੇ ਨਹੀਂ ਜਾ ਸਕਦੇ, ਜੇ ਅਸੀਂ ਖਾਲਿਸਤਾਨ ਲਈ ਹਥਿਆਰਬੰਦ ਸੰਘਰਸ਼ ਵੱਲ ਨਹੀਂ ਜਾ ਸਕਦੇ, ਤਾਂ ਅਸੀਂ ਖਾਲਿਸਤਾਨ ਦੀ ਗੱਲ ਤਾਂ ਓਵਰਗਰਾਉਂਡ ਤਰੀਕੇ ਨਾਲ ਕਰਦੇ ਹੀ ਆ। ਸੋ ਜਿਹੜਾ ਇਹ ਗੱਲਾਂ ਮੈਂ ਇਸ ਕਰਕੇ ਕਰ ਰਿਹਾ ਕਿ ਸਾਡੇ ਭਾਈਚਾਰੇ ਨੂੰ ਸਮਝਣ ਲਈ, ਕਿਉਂਕਿ ਇਸ ਮੌਕੇ ਜਿਹੜੇ ਹਾਲਾਤ ਨੇ, ਜਿਵੇਂ ਆਪਾਂ ਨੂੰ ਸਕੂਲਾਂ ਦੇ ਵਿੱਚ ਮਾਸਟਰ ਇਹ ਗੱਲ ਸਮਝਾਉਣ ਲਈ ਕਿ ਜਿੱਥੇ ਚਾਹ ਉੱਥੇ ਰਾਹ, ਭਈ ਜਿੱਥੇ ਤੁਹਾਡੇ ਦਿਲ ਦੇ ਵਿੱਚ ਕੋਈ ਚਾਹ ਹੋਵੇ, ਇੱਛਾ ਹੋਵੇ, ਉਹਦਾ ਕੋਈ ਰਾਹ ਬਣ ਜਾਂਦਾ। ਉਹ ਆਪਾਂ ਨੂੰ ਕਹਾਣੀ ਇਸ ਗੱਲ ਨੂੰ ਸਮਝਾਉਣ ਲਈ ਪਿਆਸੇ ਕਾਂ ਦੀ, ਉਹ ਕਾਂ ਪਤਾ ਨਹੀਂ ਕਿਤੇ ਹੋਇਆ ਕਿ ਨਹੀਂ ਹੋਇਆ, ਉਹਨੇ ਰੋੜੇ ਪਾਏ ਕਿ ਨਹੀਂ ਪਾਏ, ਜਾਂ ਆਪਾਂ ਨੂੰ ਕਹਿੰਦੇ ਆ ਲਾਲਚੀ ਕੁੱਤਾ। ਸਮਝਾਉਣਾ ਤਾਂ ਨਿਆਣਿਆਂ ਨੂੰ ਮਾਸਟਰ ਨੇ ਇੰਨੀ ਕੁ ਗੱਲ ਹੀ ਹੈ ਨਾ ਵੀ ਲਾਲਚ ਕਰਨਾ ਬੁਰੀ ਗੱਲ ਹੈ, ਭੈੜੀ ਗੱਲ ਹੈ, ਪਰ ਉਹ ਇੱਕ ਕੁੱਤੇ ਦੀ ਕਹਾਣੀ, ਗਰੀਡੀ ਡੌਗ, ਲਾਲਚੀ ਕੁੱਤੇ ਦੀ ਕਹਾਣੀ ਸਾਨੂੰ ਹਿੰਦੀ, ਪੰਜਾਬੀ, ਅੰਗਰੇਜ਼ੀ 'ਚ ਹਰ ਸਬਜੈਕਟ ਵਿੱਚ ਪੜ੍ਹਾਈ ਜਾਂਦੀ ਹੈ, ਲਿਖਾਈ ਜਾਂਦੀ ਹੈ। ਇਹ ਜਿਹੜੀ ਇਸ ਤਰੀਕੇ ਦੀਆਂ ਕਹਾਣੀਆਂ ਨੇ, ਇਹ ਕਹਾਣੀਆਂ ਜਾਂ ਬਾਤਾਂ ਸਾਨੂੰ ਮੱਤਾਂ ਦੇਣ ਲਈ, ਸਾਨੂੰ ਸਿਆਣਾ ਬਣਾਉਣ ਲਈ, ਸਾਨੂੰ ਗੱਲ ਸਮਝਾਉਣ ਲਈ ਬੀਤੇ ਦੌਰ ਵਿੱਚ ਵਰਤੀਆਂ ਜਾਂਦੀਆਂ ਰਹੀਆਂ ਨੇ। ਅੱਜ ਦੇ ਸਮੇਂ ਦੇ ਵਿੱਚ ਆ ਜਿਹੜੇ ਦੂਜੀਆਂ ਕੌਮਾਂ ਦੇ ਨਾਟਕ, ਕਿਉਂਕਿ ਇਸ ਮੌਕੇ ਜਿਵੇਂ ਹਿੰਦੂ ਭਾਈਚਾਰੇ ਵਾਲਿਆਂ ਨੇ ਆਪਦਾ ਇਤਿਹਾਸ ਜਾਂ ਮਿਥਿਹਾਸ ਰਮਾਇਣ ਤੇ ਮਹਾਭਾਰਤ ਰਾਹੀਂ ਦਿਖਾਤਾ, ਆ ਜਿਹੜਾ ਔਰਤ ਉਲ ਗਾਜੀ ਸੀਰੀਅਲ ਆ, ਇਹਨੂੰ ਦੇਖ ਕੇ ਮੈਨੂੰ ਤਾਂ ਇਉਂ ਲੱਗਿਆ ਵਾ ਜੀ, ਹੋ ਸਕਦਾ ਮੇਰੀ ਗੱਲ ਗਲਤ ਹੋਵੇ, ਕਿ ਪਿਛਲੇ 25-30 ਸਾਲ ਤੋਂ ਜਿਸ ਤਰੀਕੇ ਨਾਲ ਇਸਲਾਮ ਨੂੰ ਕੱਟੜ ਤੌਰ ਤੇ ਸਮਰਪਿਤ, ਆਪਦੇ ਧਰਮ ਵਿੱਚ ਪ੍ਰਪੱਕ ਮੁਸਲਮਾਨਾਂ ਦੇ ਲਈ ਦੁਨੀਆ ਵਿੱਚ ਇਹ ਭਰਮ ਜਾਂ ਇਹ ਗੱਲ ਸਥਾਪਿਤ ਹੋ ਗਈ ਆ ਕਿ ਇਹ ਤਾਂ ਤਾਲਿਬਾਨ ਹੁੰਦੇ ਆ, ਤੇ ਤਾਲਿਬਾਨਾਂ ਦੇ ਬਾਰੇ ਅਮਰੀਕਨ ਸਿਸਟਮ ਨੇ, ਇੰਡੀਅਨ ਸਿਸਟਮ ਨੇ, ਜਾਂ ਹੋਰ ਨਾ ਕਈ ਮੁਲਕਾਂ ਨੇ ਆਪੋ ਆਪਣੇ ਕਾਰਨਾਂ ਕਰਕੇ ਜੋ ਪ੍ਰਚਾਰ ਕੀਤਾ, ਉਹਦੇ ਤਹਿਤ ਇਸਲਾਮ ਨੂੰ
ਸਮਰਪਿਤ ਮੁਸਲਮਾਨ ਜਿਹੜਾ ਹੈ ਉਹਦੇ ਬਾਰੇ ਆਮ ਬੰਦੇ ਦੀ ਨਜ਼ਰ ਵਿੱਚ ਬਹੁਤ ਇੱਕ ਘਾਤਕ ਤੇ ਖਤਰਨਾਕ ਤਸਵੀਰ ਬਣਦੀ ਹੈ। ਮੈਨੂੰ ਲੱਗਦਾ ਕਿ ਤੁਰਕ ਜਾਤੀ ਦੇ, ਕਾਈ ਜਾਤੀ ਦੇ, ਤੁਰਕਾਂ ਦੇ ਇਸ ਕਬੀਲੇ ਦੇ ਇਸ ਰਾਜ ਭਾਗ ਨੂੰ ਹਾਸਲ ਕਰਨ ਦੇ ਸੰਘਰਸ਼ ਦੀ ਗਾਥਾ ਇਸ ਨਾਟਕ ਰਾਹੀਂ, ਇਸ ਡਰਾਮੇ ਰਾਹੀਂ ਦਿਖਾ ਕੇ ਇਹ ਦਰਸਾਇਆ ਜਾ ਰਿਹਾ ਸਾਰੇ ਸੰਸਾਰ ਦੇ ਲੋਕਾਂ ਨੂੰ ਕਿ ਆਪਦੇ ਧਰਮ 'ਚ ਪਰਪੱਕ ਹੋਣਾ, ਆਪਦੇ ਧਰਮ ਦਾ ਰਾਜ ਸਥਾਪਿਤ ਕਰਨਾ ਇਸਲਾਮ ਲਈ, ਮੁਸਲਮਾਨ ਲਈ ਕਿਵੇਂ ਤੇ ਕਿਉਂ ਜ਼ਰੂਰੀ ਆ। ਆਹ ਨਾਟਕ, ਆਹ ਡਰਾਮਾ ਦੇਖੋ। ਔਰ ਵਾਕਿਆ ਹੀ ਇਸ ਮੌਕੇ ਜਿੰਨਾ ਵੀ ਨੌਜਵਾਨ ਤਬਕਾ ਸਾਰੇ ਸੰਸਾਰ ਦੇ ਵਿੱਚ ਇਸ ਨਾਟਕ ਨੂੰ ਦੇਖ ਰਿਹਾ, ਇਹਦੇ ਬਾਰੇ ਪਿਛਲੇ 1.5-2 ਸਾਲ ਤੋਂ ਜਦੋਂ ਤੋਂ ਇਹ ਨਾਟਕ ਆਇਆ ਬੜੀ ਚਰਚਾ ਚੱਲ ਰਹੀ। ਮੈਂ ਆਪਦੇ ਸੱਜਣ ਨੂੰ ਇਹ ਗੱਲ ਸਮਝਾ ਰਿਹਾ ਸੀ ਕਿ ਕਾਸ਼ 1978 ਤੋਂ ਚੱਲੇ ਸੰਘਰਸ਼ ਬਾਰੇ ਅਸੀਂ ਵੀ ਇਦਾਂ ਦਾ ਵੱਡੇ ਪੱਖਾਂ ਵਾਲਾ, ਜਿਵੇਂ ਇਹਦੇ ਚ ਕੋਈ ਪੱਖ ਛੱਡਿਆ ਹੀ ਨਹੀਂ ਹੋਇਆ, ਬਹੁਤ ਖੁੱਲੇ ਮਨ ਨਾਲ ਸਾਰੇ ਪੱਖ ਦੱਸੇ ਗਏ ਨੇ। ਇੱਥੋਂ ਤੱਕ ਕਿ ਭਾਈ ਹਰਮਿੰਦਰ ਸਿੰਘ ਸੰਧੂ ਦਾ ਕਤਲ ਕਿਸੇ ਗੱਲ ਤੋਂ ਜੇ ਸਮਝਣਾ ਹੋਵੇ ਤਾਂ ਇਹ ਨਾਟਕ ਉਹਨੂੰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੇ ਸਾਹਮਣੇ ਉਹ ਹਾਲਾਤਾਂ ਨੂੰ ਬਿਆਨ ਕਰਦਾ। ਰਿਜ਼ਲਟ ਤਾਂ ਬੰਦੇ ਨੇ ਆਪਦੀ ਮਨ ਭਾਵਨਾ ਅਨੁਸਾਰ ਕੱਢਣਾ, ਪਰ ਸਮਝਣ ਲਈ ਇੱਕ ਪੋਜੀਸ਼ਨ ਨੂੰ, ਇੱਕ ਹਾਲਾਤ ਨੂੰ ਬਿਆਨ ਕਰਦਾ ਜਿਹੜਾ ਡਰਾਮਾ ਹੈਗਾ ਇਹ ਇਸ ਗੱਲੋਂ ਕਮਾਲ ਹੈ। ਖੈਰ, ਇਹ ਜਿਹੜਾ ਸਾਰਾ ਕਰਦੋਗਲੂ ਜਾਂ ਤੁਗਰਕ ਜਾਂ ਹੋਰ ਜਿੰਨੇ ਪਾਤਰ ਨੇ, ਜਾਂ ਜਿਹੜਾ ਮੇਨ ਪਾਤਰ ਆ, ਉਹਨੂੰ ਜਦੋਂ ਆਪਾਂ ਦੇਖਦੇ ਆ ਵੀ ਉਹ ਐਉਂ ਲੱਗਦਾ ਜਿਵੇਂ ਸਾਡੀ ਕੌਮ ਦੇ ਜਿਹੜੇ ਯੋਧੇ ਸੀ, ਜਿਵੇਂ ਉਹ ਲੜੇ ਆ, ਉਵੇਂ ਐਰਤੁਲ ਗਾਜੀ ਪੂਰੀ ਦੀ ਪੂਰੀ ਤੁਹਾਡੀ ਹਮਦਰਦੀ ਲੈਂਦਾ। ਤੇ ਤੁਹਾਨੂੰ ਲੱਗਦਾ ਕਿ ਜਿਹੜਾ ਇਬਨੇ ਉਲ ਅਰਬੀ, ਜਿਹੜਾ ਉਹਦੇ ਵਿੱਚ ਵਾਰ-ਵਾਰ ਇੱਕ ਇਸਲਾਮ ਨੂੰ ਸਮਰਪਿਤ ਦੇਵੀ ਚਿਹਰੇ ਮੋਹਰੇ ਵਾਲਾ, ਉਵੇਂ ਸਾਡੇ ਧਰਮ ਦੇ ਰਹਿਬਰ, ਸਾਡੇ ਜਿਹੜੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਾਂ ਉਹਨਾਂ ਤੋਂ ਬਾਅਦ ਵਿੱਚ ਬਹੁਤ ਸਾਰੀਆਂ ਪੰਥ 'ਚ ਇਹੋ ਜਿਹੀਆਂ ਸ਼ਖਸੀਅਤਾਂ ਜਿਨ੍ਹਾਂ ਦਾ ਧਾਰਮਿਕ ਤੌਰ ਤੇ ਕੱਦ ਕਾਠ ਕਿਰਦਾਰ ਬੜਾ ਉੱਚਾ ਸੁੱਚਾ ਮੰਨਿਆ ਜਾਂਦਾ ਹੈ, ਉਹਨਾਂ ਨੇ ਇਸ ਸੰਘਰਸ਼ ਨੂੰ ਸਮਰਪਿਤ ਗੁਰਸਿੱਖਾਂ ਨੂੰ ਕਿਵੇਂ ਅਗਵਾਈ ਦਿੱਤੀ, ਸੇਧ ਦਿੱਤੀ ਕਿ ਸੰਘਰਸ਼ ਜਿਹੜਾ ਹੈ ਉਹ ਸਹੀ ਦਿਸ਼ਾ ਵਿੱਚ ਕਿਵੇਂ ਜਿਹੜਾ ਹੈਗਾ ਉਹ ਰੱਖਣਾ। ਸੋ ਜਿਹੜਾ ਧਰਮ ਦਾ ਕੁੰਡਾ ਹੈ ਖਾੜਕੂ ਸੰਘਰਸ਼ ਦੇ ਉੱਤੇ, ਖਾਲਿਸਤਾਨੀ ਸੰਘਰਸ਼ ਦੇ ਲਈ ਧਰਮ ਦਾ ਕੁੰਡਾ ਕਿੰਨਾ ਜ਼ਰੂਰੀ ਹੈ, ਇਹ ਗੱਲ ਸਮਝਣ ਲਈ ਵੀ ਇਸ ਡਰਾਮੇ ਤੋਂ ਸਾਨੂੰ ਸੇਧ ਮਿਲਦੀ ਹੈ ਕਿ ਜੇਕਰ ਇਸਲਾਮ ਨੂੰ ਮੁੱਖ ਰੱਖ ਕੇ ਜਿਹੜਾ ਰਾਜ ਭਾਗ ਸਥਾਪਿਤ ਕਰਨ ਵੱਲ ਵਧਾਂਗੇ ਜਾਂ ਅਣਖ ਗੈਰਤ ਦੀ ਲੜਾਈ ਵੱਲ ਵਧਾਂਗੇ, ਤਾਂ ਪੈਰ ਪੈਰ ਦੇ ਉੱਤੇ ਉੱਪਰੋਂ ਅਕਾਲ ਪੁਰਖ ਵਾਹਿਗੁਰੂ ਰੱਬ ਅੱਲਾ ਗੋਡ ਖੁਦਾ ਉਹਦੀ ਕਿਵੇਂ ਤੁਹਾਨੂੰ ਹਮਾਇਤ ਮਿਲਦੀ ਹੈ। ਜਿਵੇਂ ਸਿੱਖ ਸੰਘਰਸ਼ ਦੇ ਦਿਨਾਂ ਦੇ ਵਿੱਚ ਕਈ ਇਹੋ ਜਿਹੇ ਐਕਸ਼ਨ ਹੋਏ ਨੇ ਜਿਹਨਾਂ ਨੂੰ ਕਰਨ ਵਾਲੇ ਵੀ ਇਹ ਮੰਨਦੇ ਆ ਵੀ ਚਮਤਕਾਰ ਹੀ ਹੋਇਆ। ਉਦੋਂ ਉਹਨਾਂ ਦੇ ਦਿਲ ਦਿਮਾਗ ਵਿੱਚ ਇਹੀ ਹੁੰਦਾ ਸੀ ਵੀ ਸਾਡੀ ਤਾਂ ਰੱਬ ਨੇ ਹੀ ਉਸ ਮੌਕੇ ਬਾਂਹ ਫੜੀ ਆ, ਉਹ ਲੱਗਦਾ ਨਹੀਂ ਸੀ ਵੀ ਉਹ ਕੰਮ ਹੋ ਜੂ। ਜਿਵੇਂ ਬੇਅੰਤੇ ਬੁੱਚੜ ਦਾ ਜਦੋਂ ਸੋਧਾ ਲੱਗਦਾ ਹੈ, ਜਾਂ ਇੰਦਰਾ ਗਾਂਧੀ ਦਾ, ਜਾਂ ਗੋਬਿੰਦ ਰਾਮ ਨੂੰ ਉਡਾਉਣ ਦੀ ਗੱਲ ਹੈ, ਜਾਂ ਵੈਦਿਆ ਨੂੰ, ਜਾਂ ਹੋਰ ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਨੇ। ਔਰ ਇੱਕ ਇਹਦੇ ਵਿੱਚ ਜਿਵੇਂ ਅਸੀਂ ਭਾਈ ਦਲਜੀਤ ਸਿੰਘ ਬਿੱਟੂ ਦੀ ਕਿਤਾਬ ਆ ਕਿ ਇੱਕ ਬਹੁਤ ਜ਼ਾਲਮ ਤੇ ਬੁੱਚੜ ਪੁਲਿਸ ਅਧਿਕਾਰੀ ਨੂੰ ਮਾਰਨ ਦੀ ਐਨ ਲਾਸਟ ਮਿੰਟ ਦੇ ਉੱਤੇ ਜਿਹੜੀ ਗੱਲ ਸੀ ਉਹ ਰੋਕ ਲਈ ਗਈ ਕਿਉਂਕਿ ਉਹ ਪਾਠ ਕਰ ਰਿਹਾ ਸੀ। ਜਿਹੜੀ ਭਾਜੀ ਦਲਜੀਤ ਸਿੰਘ ਬਿੱਟੂ ਦੀ ਕਿਤਾਬ ਆਈ ਆ ਉਹਦੇ 'ਚ ਇਹ ਗੱਲ। ਇਵੇਂ ਹੀ ਇੱਕ ਡੇਰਾ ਜਿਹੜਾ ਨਾਨਕਸਰ ਵਾਲਿਆਂ ਦਾ ਠਾਠ ਹੈ, ਉੱਥੇ ਕੁਝ ਇਹੋ ਜਿਹੇ ਪੁਲਿਸ ਅਧਿਕਾਰੀ ਖਾੜਕੂਆਂ ਨੂੰ ਮਿਲ ਜਾਂਦੇ ਆ ਜਿਨ੍ਹਾਂ ਨੂੰ ਮਾਰਨਾ ਉਹਨਾਂ ਦਿਨਾਂ ਦੇ ਵਿੱਚ ਖਾੜਕੂਆਂ ਨੂੰ ਲੱਗਦਾ ਸੀ ਕਿ ਬਹੁਤ ਚੰਗੀ ਗੱਲ ਹੋਊ ਜੇ ਇਹਨਾਂ ਨੂੰ ਮਾਰੀਏ, ਸਾਡੀ ਲਹਿਰ ਨੂੰ ਬਲ ਮਿਲੇਗਾ, ਇਹ ਬੜੇ ਬੁੱਚੜ ਨੇ। ਤਾਂ ਉਹ ਕਹਿੰਦੇ ਆ ਵੀ ਨਹੀਂ, ਇਹ ਗੁਰੂ ਘਰ ਆ ਜਾਂ ਇੱਥੇ ਸੰਗਤ ਆਉਂਦੀ ਆ, ਇੱਥੇ ਆਪਾਂ ਇਹ ਕੰਮ ਨਹੀਂ ਕਰਨਾ। ਸੋ ਜਿਹੜੀ ਨੈਤਿਕਤਾ ਆ ਜਾਂ ਜੁਝਾਰੂ ਜਿਹੜਾ ਬੰਦਾ ਹੁੰਦਾ ਉਹ ਕਿਵੇਂ ਸੋਚਦਾ, ਇਹ ਗੱਲਾਂ ਸਮਝਣ ਲਈ ਇਹ ਜਿਹੜਾ ਡਰਾਮਾ ਇਹ ਬਹੁਤ ਹੀ ਜ਼ਿਆਦਾ ਕਾਰਗਰ ਜਿਹੜਾ ਹੈਗਾ ਉਹ ਸਿੱਧ ਹੋਊਗਾ। ਇਹਦੇ ਵਿੱਚ ਇੱਕ ਥਾਂ ਦੇ ਉੱਤੇ ਜਿਹੜਾ ਇਹ ਕਾਈ ਕਬੀਲਾ, ਇਹਨਾਂ ਦੀਆਂ ਬੀਬੀਆਂ ਜਾਂ ਔਰਤਾਂ ਦਾ ਬਹੁਤ ਚੜ੍ਹਦੀ ਕਲਾ ਵਾਲਾ ਬੁਲੰਦ ਕਿਰਦਾਰ ਜਿਹੜਾ ਹੈ ਉਹ ਦਰਸਾਇਆ ਗਿਆ ਕਿ ਜੀ ਜਦੋਂ ਸੂਰਮੇ ਉਹਨਾਂ ਦੇ ਜਿਹੜੇ ਬੰਦੇ ਨੇ ਮੇਲ, ਜਦੋਂ ਉਹ ਜੰਗ ਲਈ ਜਾਂਦੇ ਨੇ
ਤਾਂ ਉਹਨਾਂ ਦੀਆਂ ਜਿਹੜੀਆਂ ਔਰਤਾਂ ਨੇ ਉਹ ਸੂਰਮਗਤੀ ਦੇ ਨਾਲ, ਜਾਂਬਾਜ਼ੀ ਨਾਲ, ਪੂਰੀ ਦਲੇਰੀ ਨਾਲ ਉਹਨਾਂ ਦਾ ਸਾਥ ਸਹਿਯੋਗ ਜਿਹੜਾ ਹੈ ਉਹ ਦੇਣ ਲਈ ਕਿੱਥੇ ਤੱਕ ਕਿਵੇਂ ਉਹ ਦਲੇਰੀ ਦਿਖਾਉਣੀਆਂ ਨੇ। ਇਵੇਂ ਦੀਆਂ ਕਹਾਣੀਆਂ ਅਸੀਂ ਇੱਥੇ ਸਿੱਖ ਸੰਘਰਸ਼ ਨਾਲ ਜੁਝਾਰੂਆਂ ਦੇ ਘਰਾਂ ਪਰਿਵਾਰਾਂ 'ਚ ਜਦੋਂ ਜਾਂਦੇ ਆ, ਸਾਨੂੰ ਉੱਥੋਂ ਮਿਲਦੀਆਂ ਨੇ ਕਿਵੇਂ ਬੀਬੀਆਂ ਨੇ ਉਹਨਾਂ ਦਿਨਾਂ ਦੇ ਵਿੱਚ ਜਿੱਥੇ CIA ਸਟਾਫਾਂ ਦੇ ਵਿੱਚ ਜ਼ਾਲਮ ਜ਼ਬਰ ਝੱਲਿਆ, ਜ਼ੁਲਮ ਦਾ ਵਿਰੋਧ ਕੀਤਾ, ਸਾਹਮਣਾ ਕੀਤਾ, ਉੱਥੇ ਜਦੋਂ ਕਿਸੇ ਸੂਰਮੇ ਨੂੰ ਘਰੋਂ ਭਗੌੜਾ ਹੋਣਾ ਪੈ ਜੇ, ਉਹ ਬੰਦਾ 2-2 4-4 ਮਹੀਨੇ ਘਰਦਿਆਂ ਨੂੰ ਮਿਲੇ ਨਾ, ਉਹਨਾਂ ਦਿਨਾਂ ਦੇ ਵਿੱਚ ਉਹਦੀ ਸਿੰਘਣੀ, ਉਹਦੀ ਧੀ, ਉਹਦੀ ਭੈਣ, ਉਹਦੀ ਮਾਂ ਜਾਂ ਹੋਰ ਬੀਬੀਆਂ ਕੀ ਕੁਛ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਨੂੰ ਹੰਡਾਉਣਾ ਪਿਆ ਹੋਣਾ। ਇਹ ਸਾਰੀ ਗੱਲ, ਇਹ ਜਿਹੜਾ ਡਰਾਮਾ ਉਹ ਦੇਖਦੇ ਵਕਤ ਸਾਡੇ ਸਾਹਮਣੇ ਆ ਕੇ ਖੜ ਜਾਂਦੀ ਹੈ। ਇਹਦੇ ਵਿੱਚ 3 ਔਰਤਾਂ ਦਾ ਕਿਰਦਾਰ ਆ ਜਿਹਦੀ ਗੱਲ ਕਰਕੇ ਆਪਾਂ ਆਪਦੇ ਇਸ ਮਸਲੇ ਨੂੰ, ਇਸ ਵਿਸ਼ੇ ਨੂੰ ਸਮਾਪਤੀ ਵਾਲੇ ਪਾਸੇ ਜਾਵਾਂਗੇ। ਇੱਕ ਇਹਦੇ ਵਿੱਚ ਸਿਲਚਨ ਨਾਂ ਦੀ ਔਰਤ ਹੈ ਜਿਹੜੀ ਆਪਦੇ ਵੱਲੋਂ ਤਾਂ ਕਬੀਲੇ ਦੇ ਮੁਖੀ ਦੇ ਉਲਟ ਚੱਲ ਕੇ ਸਮਝਦੀ ਆ ਕਿ ਮੈਂ ਪਤਾ ਨਹੀਂ ਕਿੱਡਾ ਕੱਦੂ 'ਚ ਤੀਰ ਮਾਰ ਲੈਣਾ, ਔਰ ਉਹਦੀਆਂ ਹਰਕਤਾਂ ਜਦੋਂ ਐਨ ਸਿਖਰ ਤੇ ਚਲੇ ਜਾਂਦੀਆਂ ਨੇ, ਉਹ ਗਦਾਰੀ ਦੇ ਰੂਪ ਦੇ ਵਿੱਚ, ਫਿਰ ਉਹ ਰੋ ਪਿੱਟ ਕੇ ਆਪਣੇ ਆਪ ਨੂੰ ਮਾਫੀ ਜਦੋਂ ਮੰਗਣ ਦੀ ਗੱਲ, ਜਦੋਂ ਸਾਰਾ ਕੁਝ ਆਉਂਦਾ, ਉਵੇਂ ਮੈਨੂੰ ਪੈਂਕੀ ਕੈਟ ਚੇਤੇ ਆ ਗਿਆ ਉਹਦੀ ਸਾਰੀ ਹਾਲਤ ਦੇ। ਪੈਂਕੀ ਕਹਿੰਦਾ ਸੀ ਮੈਂ ਪੈਂਕੀ ਦੀਆਂ ਚੰਗਿਆੜਾਂ ਕਿਤਾਬ ਲਿਖਣੀ ਆ, ਪੈਂਕੀ ਕੈਟ ਕਹਿੰਦਾ ਸੀ ਮੈਂ ਆਹ ਕਰਨਾ ਵਾਹ ਕਰਨਾ। ਉਵੇਂ ਉਹ ਜਿਹੜੀ ਸਿਲਚਨ ਆ ਉਹਦਾ ਪਾਤਰ ਹੈ। ਇੱਕ ਗੋਲਚੀ ਜਿਹੜੀ ਇਸੇ ਸਿਲਚਨ ਦੀ ਸਕੀ ਭੈਣ ਆ, ਉਹ ਨਾ ਇਸ ਡਰਾਮੇ ਦੇ ਮੁੱਖ ਕਿਰਦਾਰ ਐਰਤੁਲ ਗਾਜੀ ਨੂੰ ਇੱਕ ਤਰਫਾ ਮੁਹੱਬਤ ਕਰਦੀ। ਉਹ ਮੁਹੱਬਤ ਕਿਸ ਤਰੀਕੇ ਨਾਲ ਇੱਕ ਬੜੀ ਡਰਾਮਟਿਕ ਜਿਹੜੀ ਸਥਿਤੀ ਪੋਜੀਸ਼ਨ ਜਿਹੜੀ ਆ ਉਹ ਉਭਾਰਦੀ ਆ, ਉਹ ਸਮਝਣ ਲਈ, ਕਿਉਂਕਿ ਇਸ ਸਿੱਖ ਸੰਘਰਸ਼ ਵਿੱਚ ਇਹੋ ਜਿਹੀਆਂ ਕਈ ਗੱਲਾਂ ਵਾਪਰੀਆਂ ਨੇ ਜਦੋਂ ਜਿਹੜਾ, ਕਿਉਂਕਿ ਲਹਿਰ ਨਾਲ ਸੰਬੰਧਿਤ ਸੂਰਮਿਆਂ ਦੀ ਤਾਂ ਆਪਣੀ ਜ਼ਿੰਦਗੀ ਉਹਨਾਂ ਨੂੰ ਪਤਾ ਹੀ ਸੀ ਵੀ ਅਸੀਂ ਪਤਾ ਨਹੀਂ ਕਦੋਂ ਕਿੰਨੇ ਕੁ ਸਾਹ ਆ, ਪਰ ਉਹਨਾਂ ਨੂੰ ਕਈ ਥਾਵਾਂ ਦੇ ਉੱਤੇ ਇਸ ਤਰੀਕੇ ਨਾਲ ਬੀਬੀਆਂ ਵੱਲੋਂ, ਨੌਜਵਾਨ ਮੁਟਿਆਰਾਂ ਵੱਲੋਂ, ਇੱਥੋਂ ਤੱਕ ਕਿ ਮੈਂ ਆਪ ਖੁਦ ਸੰਘਰਸ਼ ਵਿੱਚ ਉਹਨਾਂ ਨੇ ਕਹਿਣਾ ਵੀ ਤੇਰੇ ਨਾਲ, ਮੈਨੂੰ ਇਹਦੇ ਨਾਲ ਜੇ ਤੁਸੀਂ ਵਿਆਹ ਆਨੰਦ ਕਾਰਜ ਹੋ ਜਾਣ, ਇਸ ਤਰੀਕੇ ਦੀਆਂ ਗੱਲਾਂ ਸਾਡੇ ਇਸ ਦੌਰ ਵਿੱਚ ਵੀ ਹੋਈਆਂ ਨੇ। ਤੇ ਇੱਥੇ ਜਿਹੜੀ ਹਲੀਮਾ ਸੁਲਤਾਨ ਨਾਂ ਦੀ ਇੱਕ ਉਹਦੇ ਚ ਕਰੈਕਟਰ ਹੈ, ਜਿਹੜੀ ਬੀਬੀ ਇਹਦੇ ਨਾਲ ਐਰਤੁਲ ਗਾਜੀ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ ਜਾਂ ਇੱਕ ਸ਼ਹਿਜ਼ਾਦੀ ਹੈ, ਉਹਦਾ ਵੀ ਕਿੰਨਾ ਕਸ਼ਟ ਭਰਿਆ ਜੀਵਨ ਆ। ਸੋ ਜੁਝਾਰੂ ਜਿਹੜਾ ਬੰਦਾ ਹੈ, ਜਿਹੜਾ ਕੌਮ ਨੂੰ ਸਮਰਪਿਤ ਜਾਂ ਖਾਲਿਸਤਾਨ ਨੂੰ ਸਮਰਪਿਤ ਸਿੰਘ ਹੈ, ਜਿਨ੍ਹਾਂ ਨੇ ਬੀਤੇ ਦੌਰ ਵਿੱਚ ਕੌਮ ਲਈ ਤੇਗਾਂ ਮਾਰੀਆਂ ਨੇ, ਉਹਨਾਂ ਨੇ ਆਪ ਜੋ ਕੁਝ ਝੱਲਿਆ, ਜੇ ਉਹ ਸਮਝਣਾ ਹੋਵੇ, ਉਹਨਾਂ ਨੇ ਜੋ ਕੁਝ ਉਹ ਕਰ ਸਕਦੇ ਸੀ ਉਹ ਕੀਤਾ, ਜਿਹੜਾ ਕੁਝ ਨਹੀਂ ਕਰ ਸਕੇ ਸੀ, ਜਿਹਦੀ ਕਰਕੇ ਅੱਜ ਸੋਸ਼ਲ ਮੀਡੀਆ ਦੇ ਦੌਰ ਵਿੱਚ ਉਹਨਾਂ ਨੂੰ ਛੱਜ ਵਿੱਚ ਪਾ ਕੇ ਛੁੱਟਿਆ ਜਾਂਦਾ ਹੈ ਕਿ ਫਿਰ ਜੇ ਆਹ ਕੀਤਾ ਫਿਰ ਐਂ ਕਾਹਤੋਂ ਨਹੀਂ ਹੋਇਆ। ਉਹ ਸਾਰਾ ਕੁਝ ਜਦੋਂ ਬੰਦਾ ਐਰਤੁਲ ਗਾਜੀ ਦੇ ਰਾਹੀਂ ਦੇਖਦਾ, ਉਹਨੂੰ ਆਉਂਦਾ ਕਿ ਮੈਂ ਤਾਂ ਐਵੇਂ ਖਾੜਕੂਆਂ ਨੂੰ ਗਾਲਾਂ ਕੱਢੀ ਜਾਂਦਾ ਹੈ। ਆਹ ਦੇਖੋ, ਇਹ ਸਾਰਾ ਕੁਝ ਜੇ ਨਹੀਂ ਕਰ ਸਕਿਆ ਤਾਂ ਇਹਦੇ ਪਿੱਛੇ ਇਹ ਥੋੜੀ ਆ ਕਿ ਇਹ ਕਰਨਾ ਨਹੀਂ ਸੀ ਚਾਹੁੰਦਾ, ਹੋ ਨਹੀਂ ਸੀ ਸਕਦਾ। ਕਿਉਂ ਨਹੀਂ ਸੀ ਹੋ ਸਕਦਾ, ਉਹ ਸਮਝਣ ਲਈ ਇਹ ਡਰਾਮਾ ਕਾਰਗਰ ਸਾਬਤ ਹੁੰਦਾ। ਫਿਰ ਉਹਦੇ ਆਰ ਪਰਿਵਾਰ ਦਾ, ਕਬੀਲੇ ਦੇ ਹਾਲਾਤਾਂ ਦਾ ਤੇ ਦੂਜੇ ਦੁਸ਼ਮਣਾਂ ਦੇ ਮਾਰੂ ਤਾਲਖ ਤੇ ਤਿੱਖੇ ਸੰਤਾਪ ਭਰੇ ਜ਼ੁਲਮ ਦਾ ਜਿਹੜਾ ਬਿਉਰਾ ਉਹ ਤੁਹਾਨੂੰ ਦੱਸਦਾ ਕਿ ਦੁਸ਼ਮਣ, ਇਹ ਕੋਈ ਟੂਰਨਾਮੈਂਟ ਜਾਂ ਹਾਕੀ ਦਾ ਕੋਈ ਕ੍ਰਿਕਟ ਦਾ ਕੋਈ ਇਹ ਨਹੀਂ ਵੀ ਕੋਈ ਰੈਫਰੀ ਖੜਾ ਸੀਗਾ ਉਹਨੇ ਕਹਿਣਾ ਸੀਗਾ ਵੀ ਇੰਡੀਆ ਨੇ ਫਾਉਲ ਖੇਡਿਆ ਇਹਨੂੰ ਬਾਹਰ ਨਾ। ਇੱਥੇ ਇੰਡੀਅਨ ਸਟੇਟ ਸਿਸਟਮ ਨੂੰ ਪੂਰੀ ਖੁੱਲ੍ਹ ਸੀ, ਜਿਵੇਂ ਕਾਈ ਕਬੀਲੇ ਦੇ ਦੁਸ਼ਮਣਾਂ ਨੂੰ ਹਰ ਹਰਬਾ ਵਰਤਣ ਦੀ ਪੂਰੀ ਖੁੱਲ੍ਹ ਆ ਕਿ ਜੋ ਉਹ ਮਰਜ਼ੀ ਕਰਨ ਕਰਾਉਣ। ਇਹ ਸਾਰਾ ਕੁਝ ਇਸ ਦੌਰ 'ਚ ਵਾਪਰਿਆ। ਸੋ ਮੈਂ ਜਦੋਂ ਇਸ ਸਾਰੇ ਮਾਹੌਲ ਨੂੰ, ਉਸ ਸੱਜਣ ਦਾ ਮੇਰੇ ਨਾਲ ਗੱਲ ਕਰ ਰਿਹਾ ਸੀ ਐਰਤੁਲ ਗਾਜੀ ਬਾਰੇ, ਉਹਨੇ ਇੱਕ ਗੱਲ ਕਹੀ, ਔਰ ਸਾਡੇ ਸ਼ਾਇਦ ਆ ਜਿਹੜੇ ਦਰਸ਼ਕ ਹੁਣ ਦੇਖ ਰਹੇ ਹੁਣ ਉਹਨਾਂ ਦੇ ਵੀ ਹੋਵੇ ਦਿਮਾਗ 'ਚ ਗੱਲ ਕਿ ਜੀ ਫਿਰ ਸਿੱਖ ਕੌਮ ਜਿਹੜੀ ਆ ਉਹਨੂੰ ਨਹੀਂ ਪਤਾ ਵੀ ਆਪਦੀ ਕੌਮ ਦੀ ਜਿਹੜੀ ਸਾਡੀ ਜਵਾਨੀ, ਜਿਨ੍ਹਾਂ ਨੇ ਸਿਰਾਂ ਤੇ ਖੱਫਣ ਬੰਨ੍ਹ ਕੇ ਆਪਣੇ ਆਪ ਨੂੰ ਇਸ ਭੱਠੀ 'ਚ ਝੋਕ ਦਿੱਤਾ,
ਉਹਨਾਂ ਦੇ ਬਾਰੇ ਅਵਾ ਤਵਾ ਨਹੀਂ ਬੋਲਣਾ ਜਾਂ ਉਹਨਾਂ ਬਾਰੇ ਸੁਣਨਾ ਨਹੀਂ, ਕਿਉਂਕਿ ਸੋਸ਼ਲ ਮੀਡੀਆ ਦੇ ਦੌਰ 'ਚ ਪਿਛਲੇ 4 ਸਾਲ ਤੋਂ ਖਾੜਕੂ ਸੰਘਰਸ਼ ਨਾਲ ਸੰਬੰਧਿਤ ਜਥੇਬੰਦੀਆਂ ਨੂੰ, ਉਹਨਾਂ ਦੇ ਫੈਸਲਿਆਂ ਨੂੰ, ਉਹਨਾਂ ਆਗੂਆਂ ਨੂੰ ਬਹੁਤ ਭੰਡਿਆ ਜਾ ਰਿਹਾ। ਤੋ ਉਹ ਗੱਲ ਉਹਨੇ ਆਖੀ ਤਾਂ ਮੈਂ ਉਹਨੂੰ ਆਖਿਆ ਵੀ ਇਸ ਡਰਾਮੇ ਦੇ ਵਿੱਚ ਜਦੋਂ ਇੱਕ ਵਾਰੀ ਗਦਾਰ ਜਿਹੜੇ ਆ ਉਹ ਪੂਰੀ ਤਰ੍ਹਾਂ ਜਿਹੜਾ ਕਰਦੋਗਲੂ ਵਾਲਾ ਸੈਕਸ਼ਨ ਆ ਜਦੋਂ ਜਿੱਤ ਜਾਂਦਾ, ਦਰਬਾਰ ਤੇ ਕਬਜ਼ਾ ਕਰ ਲੈਂਦੇ ਆ, ਬਾਅਦ ਵਿੱਚ ਉਹਨਾਂ ਦੀ ਹਾਰ ਹੋ ਜਾਂਦੀ ਆ, ਫੇਰ ਜਿਹੜਾ ਐਰਤੁਲ ਗਾਜੀ ਦਾ ਫਾਦਰ ਆ ਉਹ ਸ਼ਾਹ ਸੁਲੇਮਾਨ ਜਦੋਂ ਉਹ ਦੁਬਾਰਾ ਜਿੱਤ ਬਹਿੰਦਾ ਤਾਂ ਇੱਕ ਗੱਲ ਕਹਿੰਦਾ ਸਾਰੇ ਦਰਬਾਰੀਆਂ ਨੂੰ ਵੀ ਧਿਕਾਰ ਆ ਤੁਹਾਨੂੰ ਸਾਰਿਆਂ ਨੂੰ ਜਿਨ੍ਹਾਂ ਨੇ ਉਸ ਜ਼ੁਲਮ ਦਾ ਵਿਰੋਧ ਨਹੀਂ ਕੀਤਾ। ਤੁਹਾਡੇ ਵਰਗੇ ਬੰਦੇ ਜਿਹੜੇ ਖਾਮੋਸ਼ ਰਹਿ ਕੇ ਉਸ ਜ਼ੁਲਮ ਨੂੰ ਹੋਣ ਦਿੱਤਾ, ਤੁਸੀਂ ਇਹਦੇ ਲਾਇਕ ਨਹੀਂ ਦਰਬਾਰ ਦੇ ਵਿੱਚ ਬੈਠਣ ਦੇ। ਉਵੇਂ ਹੀ ਇਸ ਮੌਕੇ ਉਹ ਸਾਰੇ ਲੋਕ ਜਿਹੜੇ ਹਰ ਰੋਜ਼ ਅਰਦਾਸ ਤੋਂ ਬਾਅਦ ਕਹਿੰਦੇ ਆ ਰਾਜ ਕਰੇਗਾ ਖਾਲਸਾ, ਬੜਾ ਝੂਮ ਝੂਮ ਕੇ ਕਹਿੰਦੇ ਆ, ਪਰ ਜਿਹੜੇ ਗੁਰੂ ਦੇ ਪਿਆਰੇ ਰਾਜ ਕਰੇਗਾ ਖਾਲਸਾ ਲਈ ਲੜੇ, ਜਿਨ੍ਹਾਂ ਨੇ ਕਸ਼ਟ ਕੱਟੇ, ਜਦੋਂ ਉਹਨਾਂ ਨੂੰ ਉਹ ਗਾਲਾਂ ਕੱਢੀਆਂ ਜਾ ਰਹੀਆਂ ਹੁੰਦੀਆਂ, ਜਦੋਂ ਉਹਨਾਂ ਨੂੰ ਨਿੰਦਿਆ ਭੰਡਿਆ ਜਾ ਰਿਹਾ ਹੁੰਦਾ, ਇਹ ਬਿਲਕੁਲ ਉਸ ਦਰਬਾਰ 'ਚ ਬੈਠੇ ਦਰਬਾਰੀਆਂ ਵਾਂਗੂ ਬਿਲਕੁਲ ਖਾਮੋਸ਼ ਹੋ ਕੇ ਬੈਠੇ ਰਹਿੰਦੇ ਨੇ। ਔਰ ਇਹ ਗੱਲ ਸਾਨੂੰ ਇੱਥੇ ਜਾ ਕੇ ਸਮਝ ਆਉਂਦੀ ਆ ਕਿ ਜਿਹੜਾ ਬੋਲਦਾ ਨਹੀਂ ਉਹ ਵੀ ਬਰਾਬਰ ਦਾ ਗੁਨਾਹਗਾਰ ਆ। 1978 ਤੋਂ ਚੱਲੇ ਸੰਘਰਸ਼ ਵਿੱਚ ਜਿਹੜੇ ਅੱਜ ਵੀ ਇਸ ਸੰਘਰਸ਼ ਨੂੰ ਅੱਗੇ ਤੋਰ ਰਹੇ ਨੇ, ਉਹਨਾਂ ਦੇ ਹੱਕ ਵਿੱਚ ਖੜਨਾ, ਉਹਨਾਂ ਦੇ ਹੱਕ 'ਚ ਬੋਲਣਾ ਸਾਡਾ ਫਰਜ਼ ਵਾ, ਸਾਡੀ ਡਿਊਟੀ ਆ। ਖਾਮੋਸ਼ ਰਹਿ ਕੇ ਵਿਰੋਧ ਨੂੰ ਹਮਾਇਤ ਦੇਣ ਦਾ ਗੁਨਾਹ ਜਿਹੜਾ ਹੈ ਉਹ ਸਾਨੂੰ ਗੁਨਾਹਗਾਰ ਬਰਾਬਰ ਦਾ ਬਣਾਉਂਦਾ। ਸੋ ਇਸ ਨਾਟਕ ਦੇ ਵਿੱਚ ਆਪਾਂ ਜਿਹੜੇ ਯੋਧੇ ਆ ਐਰਤੁਲ ਗਾਜੀ ਤੇ ਉਹਦੀ ਧਿਰ, ਉਹਦੇ ਨਾਲ ਹਜ਼ਾਰਾਂ ਥਾਵਾਂ ਤੇ ਅਸਹਿਮਤ ਹੋ ਸਕਦੇ ਆ। ਉਹਨਾਂ ਦੇ ਔਗਣ, ਉਹਨਾਂ ਦੀਆਂ ਘਾਟਾਂ, ਉਹਨਾਂ ਦੀਆਂ ਕਮਜ਼ੋਰੀਆਂ ਸਾਨੂੰ ਬਾਰ-ਬਾਰ ਕਹਿੰਦੇ ਆ ਵੀ ਐਂ ਕਰਨਾ ਚਾਹੀਦਾ ਸੀ। ਉਵੇਂ ਹੀ ਸਾਡੀ ਕੌਮ ਲਈ ਲੜਨ ਵਾਲਿਆਂ ਦੇ ਵਿੱਚ ਬਥੇਰੀਆਂ ਘਾਟਾਂ ਸੀ, ਬਥੇਰੀਆਂ ਗੜਬੜਾਂ ਸੀ, ਪਰ ਉਹ ਸਾਰੀਆਂ ਗੜਬੜਾਂ ਘਾਟਾਂ ਆਪਦੀ ਥਾਂ ਤੇ ਉਹਨਾਂ ਦਾ ਲੜਨਾ ਜਾਇਜ਼ ਸੀ ਨਾ, ਉਹਨਾਂ ਦਾ ਪੰਥ ਲਈ ਕੌਮ ਲਈ ਖੜਨਾ ਜਾਇਜ਼ ਸੀ ਨਾ। ਇਹੀ ਬਹੁਤ ਆ। ਜਿਹੜੇ ਲੋਕ 1984 ਦੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਉਵੇਂ ਹੀ ਨਿਆਣੇ ਜੰਮਦੇ ਰਹੇ, ਉਵੇਂ ਹੀ ਅੰਨ ਜਲ ਛਕਦੇ ਰਹੇ, ਜਿਨ੍ਹਾਂ ਨੇ ਭਾਰਤੀ ਸਟੇਟ ਦਾ ਸਾਥ ਦਿੱਤਾ, ਜਿਨ੍ਹਾਂ ਨੇ ਅੱਜ ਵੀ ਇਹ ਕਿਹਾ, ਕਈਆਂ ਨੇ ਹੁਣ ਕਹਿੰਦੇ ਨੇ ਵੀ ਉਹ ਫਲਾਨਾ ਸਾਡੇ ਨਾਲ ਪੜ੍ਹਦਾ ਹੁੰਦਾ ਸੀ, ਐਵੇਂ ਇਹਨਾਂ ਗੱਲਾਂ 'ਚ ਆ ਗਿਆ। ਉਹਨਾਂ ਨੂੰ ਕੀ ਪਤਾ, ਜਿਹੜੇ ਭਾਰਤ ਮਾਤਾ ਕੀ ਜੈ ਕਹਿ ਕੇ, ਉਹਨਾਂ ਨੂੰ ਕੀ ਪਤਾ ਕੌਮ ਲਈ ਲੜਨ ਮਰਨ ਵਾਲਿਆਂ ਨੇ, ਉਹਨਾਂ ਨੇ ਇਹ ਸੇਵਾ ਕਿਵੇਂ, ਉਹਨਾਂ ਨੂੰ ਕਿਵੇਂ ਫਖਰ ਆ। ਜਿਵੇਂ ਮੈਂ ਕਈ ਜੁਝਾਰੂਆਂ ਦੀਆਂ ਇੰਟਰਵਿਊਜ਼ ਇੱਥੇ ਦੇਖਦਾ, ਉਹ ਠੋਕ ਵਜਾ ਕੇ ਇੰਡੀਅਨ ਰੰਗ ਵਿੱਚ ਰੰਗਿਆ ਹੋਇਆ ਪੱਤਰਕਾਰ ਕਹਾਉਣ ਨੂੰ ਫਿਰਦਾ ਹੁੰਦਾ ਵੀ ਗਲਤੀ ਹੋ ਗਈ, ਉਹ ਕਹਿ ਰਿਹਾ ਹੁੰਦਾ ਜੁਝਾਰੂ ਵੀ ਨਹੀਂ ਜੋ ਕੀਤਾ ਠੀਕ ਕੀਤਾ। ਇਸ ਡਰਾਮੇ ਦੇ ਵਿੱਚ ਸਭ ਤੋਂ ਸਿਖਰਲਾ ਜਿਹੜਾ ਸਬਕ ਹੈ ਉਹ ਇਹ ਆ, ਜਦੋਂ ਜਿਹੜਾ ਸੁਲੇਮਾਨ ਉਹਦਾ ਫਾਦਰ ਆ, ਪਿਓ ਹੈ, ਜਦੋਂ ਉਹ ਕਹਿੰਦਾ ਹੈ ਕਿ ਇੰਨਾ ਕੁਛ ਵਿਗੜਿਆ, ਇੰਨਾ ਕੁਛ ਗਲਤ ਹੋਇਆ, ਇੰਨਾ ਨੁਕਸਾਨ ਹੋਇਆ, ਇੰਨੀਆਂ ਗਦਾਰੀਆਂ, ਸਾਰਾ ਕੁਛ ਆਪਦੀ ਥਾਂ ਤੇ ਆ, ਪਰ ਸ਼ੁਕਰ ਹੈ ਸਾਡੀ ਕੌਮ ਦੇ ਵਿੱਚ ਏਕਤਾ ਹੈ ਤੇ ਸਾਡੀ ਕੌਮ ਦੇ ਵਿੱਚ ਈਮਾਨ ਕਾਇਮ ਹੈ। ਇੱਥੇ ਆ ਕੇ ਮੈਨੂੰ ਆਪਣੇ ਆਪ ਨੂੰ ਇਹ ਲੱਗਿਆ ਵੀ ਕਮਾਲ ਦੀ ਬਾਤ ਹੈ, ਸਾਡੀ ਕੌਮ 1984 ਤੋਂ ਬਾਅਦ ਜਿਵੇਂ ਇਕਜੁੱਟ ਤੇ ਇਕਮੁੱਠ ਸੀ ਕਿ ਦਿੱਲੀ ਨੇ ਸਾਡੇ ਪੱਲੇ ਕੱਖ ਛੱਡਿਆ ਨਹੀਂ, ਅਸੀਂ ਹੁਣ ਦਿੱਲੀ ਦਾ ਕੱਖ ਰਹਿਣ ਨਹੀਂ ਦੇਣਾ। ਇਹ ਉਸ ਮੌਕੇ ਪੂਰੀ ਕੌਮ ਦਾ ਇਤਿਹਾਦ ਸੀ, ਏਕਤਾ ਸੀ। ਅੱਜ ਉਵੇਂ ਨਹੀਂ। ਅੱਜ ਸਾਡੇ ਸਾਹਮਣੇ ਸਾਡੇ ਭਾਈਚਾਰੇ ਦੇ ਵਿੱਚੋਂ ਉਹ ਮੁੱਦੇ ਲਿਆ ਕੇ ਸੁੱਟੇ ਜਾ ਰਹੇ ਨੇ ਜਿਹਦੇ ਉੱਤੇ ਅਸੀਂ ਲੜੀਏ, ਭਿੜੀਏ, ਆਪਸ ਵਿੱਚ ਇੱਕ ਦੂਜੇ ਨੂੰ ਜੁੰਡ ਮਜੁੰਡੀ ਹੋਈਏ। ਅੱਜ ਕੋਈ ਸਰਸੇ ਵਾਲਾ ਉੱਠਦਾ ਸਾਡੀ ਕੌਮ ਦੀ ਬੇਇੱਜ਼ਤੀ ਕਰਦਾ, ਅੱਜ ਕੋਈ ਲੰਡੂ ਜਿਹਾ ਬੰਦਾ ਉੱਠ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਾਨ ਦੇ ਖਿਲਾਫ ਅਪਸ਼ਬਦ ਬੋਲਦਾ ਤੇ ਸਾਡੇ ਲੀਡਰ ਕਹਿੰਦੇ ਆ ਜੀ ਪਰਚਾ ਦਰਜ ਕਰ ਦੋ। ਸੋ ਇਹ ਜਿਹੜਾ ਅੱਜ ਦਾ ਮਾਹੌਲ ਆ, ਇਹ ਕਿਉਂ ਇਦਾਂ ਦਾ ਬਣਿਆ ਤੇ ਸਾਡੀ ਕੌਮ ਨੇ ਕੀ ਗਵਾਇਆ ਤੇ ਸਾਡੀ ਕੌਮ ਨੇ ਕੀ ਪਾਇਆ, ਇਹ ਸਾਰਾ ਵੀ ਸਾਨੂੰ ਇਸ ਡਰਾਮੇ ਦੇ ਰਾਹੀਂ ਸਮਝਣ ਦੀ ਲੋੜ ਆ। ਇਹ ਨਹੀਂ ਮੈਂ ਕਹਿੰਦਾ ਕਿ 100% ਇਸਲਾਮ ਨੂੰ ਜਾਂ ਮੁਸਲਮਾਨਾਂ ਨੂੰ ਸਮਰਪਿਤ ਇਸ ਡਰਾਮੇ ਨੂੰ ਸਾਨੂੰ ਅਪਣਾਉਣਾ ਚਾਹੀਦਾ, ਪਰ ਜੇ ਅਸੀਂ ਮਹਾਭਾਰਤ ਰਾਮਾਇਣ ਤੋਂ ਜਾਂ ਕਿਸੇ ਈਸਾਈਆਂ ਦੇ ਕਿਸੇ ਗੱਲ ਤੋਂ ਸਿੱਖ ਸਕਦੇ ਆ ਤਾਂ ਇਹ ਤੋਂ ਵੀ ਸਾਨੂੰ ਸਮਝਣਾ ਸਿੱਖਣਾ ਚਾਹੀਦਾ।
ਉਹਨਾਂ ਦਾ ਆਪਦਾ ਰੰਗ ਢੰਗ ਵਾ, ਸਾਡਾ ਆਪਦਾ ਰੰਗ ਢੰਗ ਆ। ਪਰ ਮੈਂ ਇਹ ਫੇਰ ਕਹਿਣਾ ਚਾਹੁੰਦਾ ਕਿ ਕੌਮ ਦੀ ਆਜ਼ਾਦੀ ਦਾ ਸੰਘਰਸ਼ ਰੁਕਿਆ, ਝੁਕਿਆ, ਲਿਫਿਆ, ਮੁਚਿਆ ਬਿਲਕੁਲ ਨਹੀਂ। ਕਦੇ ਸੰਘਰਸ਼ ਤੇਜ਼ ਹੋ ਜਾਂਦਾ, ਕਦੇ ਹੌਲੀ ਹੋ ਜਾਂਦਾ, ਖੜਦਾ ਨਹੀਂ ਹੁੰਦਾ ਕਦੇ। ਇਹ ਸੰਘਰਸ਼ ਉਦੋਂ ਤੱਕ ਲਗਾਤਾਰ ਜਾਰੀ ਰਹੂਗਾ ਜਦੋਂ ਤੱਕ UNO ਦੇ ਵਿੱਚ ਖਾਲਿਸਤਾਨ ਦਾ ਝੰਡਾ ਝੂਲ ਨਹੀਂ ਜਾਂਦਾ। ਤੇ ਸਾਨੂੰ ਪੂਰਾ ਯਕੀਨ ਆ ਕਿ ਉਹ ਦਿਨ ਇੱਕ ਦਿਨ ਲਾਜ਼ਮੀ ਆਊਗਾ ਜਦੋਂ ਖਾਲਿਸਤਾਨ ਹੋਂਦ ਵਿੱਚ ਆਊਗਾ। ਉਸ ਟਾਈਮ ਜਿਹੜੇ ਲੋਕ ਅੱਜ ਖਾਲਿਸਤਾਨ ਦੇ, ਖਾਲਿਸਤਾਨ ਦੇ ਸੰਕਲਪ ਦੇ ਉਲਟ ਲਗਾਤਾਰ ਮਿਹਨਤ ਕਰਦੇ ਆ, ਉਹਨਾਂ ਨੂੰ ਇਹ ਕਹਾਂਗੇ ਕਿ ਵੀਰ, ਜੇ ਤੁਹਾਨੂੰ ਖਾਲਿਸਤਾਨ ਇੰਨਾ ਹੀ ਮਾੜਾ ਲੱਗਦਾ, ਤੁਸੀਂ ਹਿੰਦੁਸਤਾਨ ਵਿੱਚ ਰਹਿ ਲਓ। ਜੇ ਸਾਨੂੰ ਕੋਈ ਲੋੜ ਹੋਊ ਅਸੀਂ ਵੀਜ਼ਾ ਲਵਾ ਕੇ ਤੁਹਾਨੂੰ ਮਿਲ ਜਾਗੇ, ਪਰ ਤੁਸੀਂ ਚੰਗੇ ਰਹਿੰਦੇ, ਅਸੀਂ ਤੁਹਾਡਾ ਧੰਨਵਾਦ ਕਰਦੇ ਜੇ ਤੁਸੀਂ ਉਹਨਾਂ ਦਿਨਾਂ ਦੇ ਵਿੱਚ ਲੱਤਾਂ ਨਾ ਖਿੱਚਦੇ ਜਦੋਂ ਕੌਮ ਜਿਹੜੀ ਸੀ ਉਹ ਆਪਣੀ ਆਜ਼ਾਦੀ ਲਈ ਹਿੰਦੁਸਤਾਨ ਦੇ ਜ਼ੁਲਮਾਂ ਦਾ ਸ਼ਿਕਾਰ ਹੋਈ ਸੀ। ਸੋ ਇੱਥੇ ਸਮਾਪਤੀ ਕਰਦੇ ਹਾਂ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।